ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੁੰਦੇ ਨੇ ਸਾਡੇ ਨਾਲ ਬਲਤੇਜ ਬੰਨ ਜੀ ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਚਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਤੁਸੀਂ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com ਤੇ 15% ਔਫ ਲੈਣ ਲਈ ਤੁਸੀਂ ਕੋਡ ਵਰਤ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ sanoje 4082722500। ਉਹਨਾਂ ਦਾ ਫੋਨ ਨੰਬਰ ਹੈ। ਗੁਰਦੀਪ ਸਿੰਘ ਪਿਰਦੀ ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ ਤੋਂ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਗੁਰਵੀਰ ਸਿੰਘ ਬਰਾੜ ਪ੍ਰੈਜ਼ਨੋ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬੰਨੋ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਹਾਂਜੀ, ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੱਤਾਧਾਰੀ ਪਾਰਟੀ ਪੰਜਾਬ ਦੇ ਵਿੱਚ ਵਿਰੋਧੀਆਂ ਨਾਲ ਰਲ ਕੇ ਬਾਦਲਾਂ ਨੂੰ ਗੁੱਠੇ ਲਾਇਆ ਜੀ। ਇਹ ਜਿਹੜੀ ਉਡੀਕੀ ਜਾ ਰਹੀ ਸੀ ਜੀ ਵਿਧਾਨ ਸਭਾ ਦੀ ਕਾਰਵਾਈ, ਸ਼ਾਇਦ ਹੀ ਸਿਆਸੀ ਲੋਕਾਂ ਦੀਆਂ ਜਿਹੜੀਆਂ ਸਪੀਚਸ ਸੀਗੀਆਂ ਜੀ ਉਹਨੂੰ ਇੰਨਾ ਉਡੀਕਿਆ ਗਿਆ ਹੋਵੇ, ਨਹੀਂ ਤਾਂ ਅਦਰਵਾਈਜ਼ ਇੱਥੇ ਜਿਹੜੇ ਸਿਆਸੀ ਲੋਕ ਆ ਉਹਨਾਂ ਦੀ ਸਪੀਚਸ ਨੂੰ ਹੁਣ ਨਹੀਂ ਉਡੀਕਿਆ ਜਾਂਦਾ ਔਰ ਉਹਨਾਂ ਨੂੰ ਅਕਸਰ ਪਾਸੇ ਕਰ ਦਿੱਤਾ ਜਾਂਦਾ। ਇਹ ਵੀ ਇੱਕ ਰਿਐਲਿਟੀ ਆ ਕਿ ਜਿੱਡੇ ਵੱਡੇ ਪੱਧਰ ਦੇ ਉੱਤੇ ਵਿਧਾਨ ਸਭਾ ਦੀ ਇਹ ਕਾਰਵਾਈ ਜਿਹੜੀ ਉਹ ਵੇਖੀ ਗਈ ਆ, ਇਹਦਾ ਪਹਿਲਾ ਰਿਕਾਰਡ ਜਿਹੜਾ ਜੀ ਬਹੁਤ ਘੱਟ ਮਿਲਦਾ ਇਸ ਤਰ੍ਹਾਂ ਦਾ। ਲੋਕੀ ਮੋਬਾਇਲ ਫੋਨ ਦੇ ਉੱਤੇ ਆਪਣੇ ਕੰਮਾਂ ਕਾਰਾਂ ਦੇ ਉੱਤੇ, ਦੁਕਾਨਾਂ ਦੇ ਵਿੱਚ 5-5 6-6 ਜਾਣੇ ਰਲ ਕੇ ਸੱਥਾਂ ਦੇ ਵਿੱਚ ਥਾਂ ਦੇ ਉੱਤੇ ਇਹ ਸਾਰੀ ਕਾਰਵਾਈ ਦੇ ਨਾਲ ਮਿੰਟ ਟੂ ਮਿੰਟ ਜਿਹੜੇ ਸੀ ਉਹ ਜੁੜੇ ਰਹੇ। ਇਹਦੇ ਵਿੱਚ ਬਾਈਬਲ ਕਲਾਂ ਕਾਂਡ, ਕੋਟਕਪੂਰਾ ਕਾਂਡ, ਜੋ ਕੁਛ ਜਿਹੜਾ ਜੀ ਉਹ ਵਾਪਰਿਆ, ਇਸ ਸਭ ਕਾਸੇ ਦੇ ਉੱਤੇ ਪਲ ਪਲ ਦੀ ਜਾਣਕਾਰੀ ਜਿਹੜੀ ਜੀ ਉਹ ਲਿਖਦੇ ਰਹੇ। ਹਾਲਾਂਕਿ ਪਿੰਡਾਂ ਥਾਵਾਂ ਦੇ ਵਿੱਚ ਜਿਹੜੇ ਵੱਡੇ ਨੈਟਵਰਕ ਆ ਕੇਬਲ ਦੇ, ਉਹ ਬੰਦ ਕਰਕੇ ਉਹਨਾਂ ਦੇ ਉੱਤੋਂ ਉਹ ਚੈਨਲ ਬੰਦ ਕਰਕੇ ਜਿਹੜੇ ਇਸ ਲਾਈਵ ਕਾਰਵਾਈ ਨੂੰ ਵਿਖਾ ਰਹੇ ਸੀਗੇ, ਆਪਣੀ ਅਕਲ ਦਾ ਜਨਾਜ਼ਾ ਜਿਹੜਾ ਸੀਗਾ ਜੀ ਉਹ ਕੱਢਣ ਦੀ ਕੋਸ਼ਿਸ਼ ਅਕਾਲੀ ਦਲ ਨੇ ਜਿਹੜੀ ਕੀਤੀ, ਜਿਨ੍ਹਾਂ ਦਾ ਕਿਉਂਕਿ ਕੇਬਲ ਦੇ ਉੱਤੇ ਉਹਨਾਂ ਦਾ ਕਬਜ਼ਾ। ਪਰ ਇਹਦੇ ਬਾਵਜੂਦ ਕਿਉਂਕਿ ਬਹੁਤ ਸਾਰੇ ਡਿਸ਼ ਨੈਟਵਰਕ ਜਿਹੜੇ ਜੀ ਇੱਥੇ ਹੈਗੇ ਆ, ਜਾਂ ਜਿਹੜੇ ਚੈਨਲ ਵਿਖਾ ਰਹੇ ਸੀ ਉਹ ਆਨਲਾਈਨ ਵੀ ਜਿਹੜੇ ਹੈਗੇ ਆ, ਉਹਦੇ ਉੱਤੋਂ ਲੋਕ ਜਿਹੜੇ ਸੀ ਉਹ ਦੇਖਦੇ ਰਹੇ। ਔਰ ਉਸ ਤੋਂ ਬਾਅਦ ਵੀ ਜਿਹੜਾ ਸੋਸ਼ਲ ਮੀਡੀਆ ਸੀਗਾ ਉਹਦੇ ਉੱਤੇ ਲਗਾਤਾਰ ਇਹ ਸਪੀਚਸ ਜਿਹੜੀਆਂ ਸੀਗੀਆਂ ਜੀ ਉਹ ਕੰਟੀਨਿਊਸ ਅੱਗੇ ਤੋਂ ਅੱਗੇ ਆਉਂਦੀਆਂ ਰਹੀਆਂ। ਜੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਝਾਤੀ ਮਾਰੋ ਤਾਂ ਇਸ ਵੇਲੇ ਉਹਦੇ ਉੱਤੇ ਹੜ੍ਹ ਆਇਆ ਪਿਆ ਇਹਨਾਂ ਜਿਹੜੀਆਂ ਦੀ ਉਹ ਸਪੀਚਸ ਦਾ। ਕੈਪਟਨ ਅਮਰਿੰਦਰ ਸਿੰਘ ਹੋਰੀ ਸੱਤਾ ਸੰਭਾਲਣ ਤੋਂ ਬਾਅਦ ਪਹਿਲੀ ਵਾਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਖਿਲਾਫ ਜਿਹੜਾ ਜੀ ਉਹ ਖੁੱਲ੍ਹ ਕੇ ਬੋਲੇ, ਨਹੀਂ ਤਾਂ ਉਹ ਅਕਸਰ ਟਾਲ ਮਟੋਲ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਕਰ ਜਾਂਦੇ ਕਿ ਮੈਂ ਸਿਆਸੀ ਬਦਲਾਖੋਰੀ ਜਿਹੜੀ ਉਹ ਕਰਨੀ ਨਹੀਂ। ਉਹਨਾਂ ਨੇ ਸਦਨ ਦੇ ਵਿੱਚ ਸਾਬਕਾ ਮੁੱਖ ਮੰਤਰੀ ਨੂੰ ਬੁਜ਼ਦਿਲ, ਝੂਠਾ, ਡਰਪੋਕ ਜਿਹੜਾ ਸੀ ਉਹ ਕਿਹਾ ਔਰ ਇਹ ਕਿਹਾ ਕਿ ਸਮਾਜਿਕ ਤੇ ਆਰਥਿਕ ਸਮੱਸਿਆਵਾਂ ਦੇ ਨਾਲ ਜਿਹੜਾ ਜੀ ਅੱਜ ਪੰਜਾਬ ਜੇ ਜੂਝ ਰਿਹਾ ਹੈ ਤੇ ਉਹਦੀ ਜੜ ਪ੍ਰਕਾਸ਼ ਸਿੰਘ ਬਾਦਲ ਹੈ। ਪਿਛਲੇ ਦਿਨਾਂ ਦੇ ਵਿੱਚ ਦੇਖਿਆ ਜਾਵੇ ਤਾਂ ਰਾਹੁਲ ਗਾਂਧੀ ਹੋਰਾਂ ਦੇ ਬਿਆਨ ਦੇ ਉੱਤੇ ਕਾਂਗਰਸ ਦਾ 1984 ਦੇ ਮਾਮਲੇ ਦੇ ਉੱਤੇ ਬਚਾਓ ਜਿੱਥੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੀਤਾ, ਉੱਥੇ ਸਾਕਾ ਨੀਲਾ ਤਾਰਾ ਦੇ ਵਾਸਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਜ਼ਿੰਮੇਵਾਰ ਠਹਿਰਾ ਕੇ ਉਹਨਾਂ ਨੇ ਇਹ ਜਿਹੜਾ ਨਾਪ ਤੋਲ ਸਮਤੋਲ ਵਿਗੜਿਆ ਸੀਗਾ ਉਹਨੂੰ ਬਰਾਬਰ ਦਾ ਜਿਹੜਾ ਜੀ ਉਹ ਕਰਨ ਦੀ ਕੋਸ਼ਿਸ਼ ਕੀਤੀ। ਜੇ ਪ੍ਰਾਪਤੀ ਇਹਦੀ ਕਹੀ ਜਾਵੇ ਇਸ ਸੈਸ਼ਨ ਦੀ ਤਾਂ ਉਹ ਦੇਖੋ ਮਿੱਠੀ ਹੋਈ ਤਾਂ ਪਹਿਲਾਂ ਹੀ ਸੀਗੀ। ਇਹ ਜਿਹੜੀ ਗੱਲ ਉਹ ਪਹਿਲੇ ਬੁਲਾਰੇ ਤੋਂ ਹਰਮਿੰਦਰ ਸਿੰਘ ਗਿੱਲ ਹੋਰਾਂ ਤੋਂ ਜਿਹੜੀ ਜੀ ਇਹ ਸਮੈਲ ਆਉਣੀ ਸ਼ੁਰੂ ਹੋ ਗਈ ਸੀਗੀ ਕਿ ਜਿਵੇਂ ਇਹ ਬੁਲਾਰੇ ਸਾਹਮਣੇ ਬਹਿ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਬਾਰ-ਬਾਰ ਇਹ ਕਹਿ ਰਹੇ ਆ ਕਿ CBI ਦੀ ਜਾਂਚ ਰੱਦ ਕਰੋ। ਅਦਰਵਾਈਜ਼ ਕਿਸੇ ਦੀ ਵੀ ਇਹ ਰਿਐਲਿਟੀ ਆ ਇੱਕ ਬਹੁਤ ਵੱਡੀ, ਚਾਹੇ ਉਹ ਮੰਤਰੀ ਆ ਚਾਹੇ ਉਹ ਵਿਧਾਇਕ ਆ, ਉਹਦੀ ਇੰਨੀ ਜ਼ਰੂਰਤ ਨਹੀਂ ਹੈਗੀ ਕਿ ਉਹ ਮੁੱਖ ਮੰਤਰੀ ਹੋਰਾਂ ਨੂੰ ਇਉਂ ਚੈਲੰਜ ਕਰਕੇ ਆਖੇ। ਸਾਰੇ ਚੈਲੰਜ ਕਰਦੇ ਗਏ ਤਾਂ ਉੱਥੋਂ ਜਿਹੜਾ ਜੀ ਇਹ ਲੱਗਿਆ ਕਿ ਇਹ ਇੱਕ ਇਬਾਰਤ ਜਿਹੜੀ ਹੈ ਜੀ ਉਹ ਲਿਖੀ ਜਾ ਰਹੀ ਹੈ, ਇਹਦਾ ਅੰਤਾ ਹੋ ਸਕਦਾ ਤੇ ਉਹੀ ਹੋਇਆ। ਚੰਗੀ ਗੱਲ ਆ, ਬਹੁਤ ਵਧੀਆ ਜਿਹੜਾ ਜੀ ਇਹਨੂੰ ਕਿਹਾ ਜਾ ਸਕਦਾ ਕਿ ਇਹਦੇ ਵਿੱਚ ਉਹਨਾਂ ਨੇ ਜਿਹੜਾ ਸੀਗਾ ਇਸ ਗੱਲ ਨੂੰ ਉਭਾਰਿਆ ਕਿ CBI ਨੂੰ ਹੁਣ ਜਿਹੜੀ ਜਾਂਚ ਇਹ ਨਾ ਦਿੱਤੀ ਜਾਵੇ, CBI ਤੋਂ ਜਾਂਚ ਵਾਪਸ ਲਈ ਜਾਊਗੀ, SIT ਬਣੂਗੀ, ਸਮਾਂ ਮਿੱਥਿਆ ਜਾਊਗਾ, 3 ਮਹੀਨੇ ਦੇ ਵਿੱਚ ਉਹ ਜਿਹੜੀ ਹੈ ਜੀ ਉਹ ਰਿਪੋਰਟ ਇਹਦੀ ਦੇਊਗੀ। ਇਹ ਆਪਣੇ ਆਪ ਦੇ ਵਿੱਚ ਇਸ ਵਿਧਾਨ ਸਭਾ ਦੀ ਜਿਹੜੀ ਵੀ ਉਹ ਪ੍ਰਾਪਤੀ ਰਹੀ। ਇਸ ਗੱਲ ਦੀ ਉਮੀਦ ਕਰਨੀ ਚਾਹੀਦੀ ਆ ਕਿ CBI ਨੂੰ ਦੇ ਕੇ ਜਿਹੜੀ ਇਹ ਜਾਂਚ ਠੰਡੇ ਬਸਤੇ ਦੇ ਵਿੱਚ ਪਾਉਣ ਦੇ ਯਤਨ ਸੀ, ਉਹ ਲੋਕਾਂ ਦਾ ਪ੍ਰੈਸ਼ਰ ਕਹਿ ਲਓ ਤੁਸੀਂ, ਉਹ ਮੀਡੀਆ ਦਾ ਪ੍ਰੈਸ਼ਰ ਕਹਿ ਲਓ, ਉਹ ਵਿਰੋਧੀ ਧਿਰ ਦਾ ਜਿੰਨਾ ਕੁ ਵੀ ਪ੍ਰੈਸ਼ਰ ਸੀਗਾ ਉਹ ਕਹਿ ਲਓ,
ਉਹ ਜਿਹੜਾ ਜੀ ਕਿਤੇ ਨਾ ਕਿਤੇ ਕੰਮ ਕੀਤਾ। ਔਰ ਜਿਹੜੇ ਲੋਕ ਫਿਕਰਮੰਦ ਹੋਏ, ਲਾਸਟ ਦਿਨਾਂ ਦੇ ਵਿੱਚ ਹੀ ਫਿਕਰਮੰਦ ਹੋਏ, ਜਿੰਨਾ ਕਰੌਲਾ ਜਿਹੜਾ ਜੀ ਆਪਾਂ ਵੀ ਪਾਉਂਦੇ ਰਹੇ, ਉਹਨਾਂ ਦਾ ਫਿਕਰਮੰਦ ਹੋਣਾ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਤਾਂ ਕੰਮ ਕਰ ਗਿਆ। ਪਰ ਇੰਨਾ ਜ਼ਰੂਰ ਹੈ ਜੀ ਕਿ ਅਵੇਸਲੇ ਹੋ ਕੇ ਲੋਕ ਜਿਹੜੇ ਜੀ ਉਹ ਨਾ ਬੈਠਣ, ਕਿਉਂਕਿ ਜੇ ਲੋਕ ਅਵੇਸਲੇ ਹੋ ਗਏ ਫਿਰ ਸਰਕਾਰਾਂ ਅਕਸਰ ਅਵੇਸਲੀਆਂ ਹੋ ਜਾਂਦੀਆਂ। ਬਿਲਕੁਲ ਜੀ, ਸਰਕਾਰਾਂ ਤਾਂ ਛੇਤੀ ਅਵੇਸਲੀਆਂ ਹੋ ਜਾਂਦੀਆਂ। ਤਾਂ ਅੱਗੇ ਆਪਾਂ ਵਿਧਾਨ ਸਭਾ ਦੇ ਸੈਸ਼ਨ ਦੀ ਜੇ ਗੱਲ ਕਰੀਏ ਤਾਂ ਕਈ ਨਵੇਂ ਬੁਲਾਰਿਆਂ ਨੇ ਜਨਮ ਲਿਆ। ਬਿਲਕੁਲ ਜੀ, ਇਹਦੇ ਜੇ ਤੁਸੀਂ ਓਵਰਆਲ ਇਹਦੀ ਜਿਹੜੀ ਹੈ ਜੀ ਚੀਰ ਫਾੜ ਕਰੋ ਤਾਂ ਇਹ ਵਿਧਾਨ ਸਭਾ ਦਾ ਸੈਸ਼ਨ ਕਈ ਪੱਖਾਂ ਤੋਂ ਮੈਂ ਇਹਨੂੰ ਇਤਿਹਾਸਕ ਜਿਹੜਾ ਜੀ ਉਹ ਸਮਝ ਸਕਦਾ ਹੈ ਕਿ ਇਹਦੇ ਵਿੱਚ ਕਈ ਕੁਝ ਜਿਹੜਾ ਸੀਗਾ ਜੀ ਇਸ ਤਰ੍ਹਾਂ ਦਾ ਸਾਹਮਣੇ ਆਇਆ ਜਿਹੜਾ ਪਹਿਲਾਂ ਨਹੀਂ ਸੀ ਜਿਹੜਾ ਜੀ ਉਹ ਆਇਆ। ਇਹਦੇ ਵਿੱਚ ਕੁਝ ਜਿਹੜੇ ਬੁਲਾਰੇ ਸੀਗੇ, ਚਾਹੇ ਉਹ ਸੱਤਾਧਾਰੀ ਧਿਰ ਦੇ ਆ ਚਾਹੇ ਵਿਰੋਧੀ ਧਿਰ ਦੇ ਵਿੱਚੋਂ ਸੀਗੇ, ਉਹਨਾਂ ਦਾ ਕੀਤਾ ਗਿਆ ਹੋਮਵਰਕ ਜਿਹੜਾ ਸੀਗਾ ਜੀ ਉਹ ਬੋਲਦਾ ਨਜ਼ਰ ਆਇਆ। ਹਰਮਿੰਦਰ ਸਿੰਘ ਗਿੱਲ ਹੋਰਾਂ ਨੇ ਇਸ ਬਹਿਸ ਦੀ ਜਿਹੜੀ ਜੀ ਉਹ ਸ਼ੁਰੂਆਤ ਕੀਤੀ। ਹਰਮਿੰਦਰ ਸਿੰਘ ਗਿੱਲ ਹੋਰਾਂ ਨੇ ਤੱਥਾਂ ਦੇ ਉੱਤੇ ਆਧਾਰਿਤ ਜਿਹੜੀ ਸੀ ਇਹ ਬਹਿਸ ਆਰੰਭੀ ਔਰ ਇਹਦੇ ਵਿੱਚ ਉਹਨਾਂ ਨੇ ਖਾਸ ਤੌਰ ਦੇ ਉੱਤੇ ਅਕਾਲ ਤਖਤ ਦੇ ਮੌਜੂਦਾ ਜਥੇਦਾਰ ਦੇ ਅਮੀਰ ਬਣਨ ਦੀ ਜਿਹੜੀ ਕਹਾਣੀ ਦੱਸੀ। ਉਹ ਕਿਉਂਕਿ ਵਿਧਾਨ ਸਭਾ ਦੇ ਰਿਕਾਰਡ ਦੇ ਉੱਤੇ ਉਂਝ ਭਾਵੇਂ ਬਹੁਤ ਸਾਰੇ ਵਿਧਾਨ ਸਭਾ ਦੇ ਰਿਕਾਰਡ ਦੇ ਉੱਤੇ ਆ ਗਈ, ਉਹਨਾਂ ਇਹ ਵੀ ਕਿਹਾ ਕਿ ਕੱਟਿਆਂ ਦਾ ਬਿਜ਼ਨਸ ਤੇ ਜਿਹੜਾ ਹੁਕਮਨਾਮਿਆਂ ਦਾ ਬਿਜ਼ਨਸ ਉਹ ਇੱਕੋ ਹੀ ਪਰਿਵਾਰ ਦੇ ਕੋਲੇ ਆ। ਜਿੰਨੀਆਂ ਮੰਡੀਆਂ ਦਾ ਜਿਹੜਾ ਠੇਕਾ ਉਹ ਇਸੇ ਪਰਿਵਾਰ ਦੇ ਕੋਲੇ ਕਰੋੜਾਂ ਰੁਪਈਏ ਦਾ ਦੱਸਿਆ ਜਾਂਦਾ। ਉਹਨਾਂ ਨੇ ਦੱਸਿਆ ਕਿ ਮੰਜੇ ਦੇ ਉੱਤੇ ਚਾਦਰ ਵਿਛਾ ਕੇ ਕੰਘੇ ਵੇਚਣ ਵਾਲਾ ਬੰਦਾ ਦਿਨਾਂ ਦੇ ਵਿੱਚ ਅਮੀਰ ਕਿਵੇਂ ਹੁੰਦਾ ਤੇ ਅਮੀਰ ਕਦੋਂ ਹੋਣਾ ਸ਼ੁਰੂ ਹੁੰਦਾ। ਜਿਹੜਾ ਅੱਜ 3 ਸਟਾਰ ਹੋਟਲ ਮੁਕਤਸਰ ਸਾਹਿਬ ਦੇ ਵਿੱਚ ਇੱਕ ਮੌਜੂਦ ਹੈ, ਉਹਦਾ ਮਾਲਕ ਹੈ। ਉਸ ਹੋਟਲ ਦੇ ਵਿੱਚ ਜਿਹੜਾ ਮੀਟ ਸ਼ਰਾਬ ਸਾਰਾ ਕੁਝ, ਕਿਉਂਕਿ 3 ਸਟਾਰ ਹੈ, ਸਭ ਕੁਝ ਜਿਹੜਾ ਜੀ ਉਹ ਸਰਵ ਹੁੰਦਾ। ਉਹਨਾਂ ਨੇ ਇਹ ਸਾਰੇ ਜਿਹੜੇ ਸੀਗੇ ਜੀ ਉਹ ਰਾਜ ਤੇ ਤੱਥ ਜਿਹੜੇ ਸੀ ਆਪਣੀ ਸਪੀਚ ਦੇ ਵਿੱਚ ਉਘਾੜੇ। ਔਰ ਇਹ ਜਿਹੜਾ ਕਿਹਾ ਜਾ ਸਕਦਾ ਕਿ ਹਰਮਿੰਦਰ ਸਿੰਘ ਗਿੱਲ ਹੋਰਾਂ ਨੂੰ ਸ਼ਾਇਦ ਪਹਿਲੀ ਵਾਰੀ ਜਿਹੜਾ ਸੀਗਾ ਜੀ ਉਹ ਵਿਧਾਨ ਸਭਾ ਦੇ ਵਿੱਚ ਇੰਨਾ ਖੁੱਲ੍ਹ ਕੇ ਬੋਲਣ ਦਾ ਮੌਕਾ ਮਿਲਿਆ ਔਰ ਉਹਨਾਂ ਨੇ ਇਹਨੂੰ ਭੁਲਾਇਆ। ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਵੀ ਪੁਰਾਣੇ ਸਮੇਂ ਦੇ ਵਿੱਚ ਜੁੜੇ ਰਹੇ ਆ, ਚੰਗੇ ਬੁਲਾਰੇ ਜਿਹੜੇ ਜੀ ਉਹ ਸਾਬਤ ਹੋਏ। ਸੁਖਜਿੰਦਰ ਸਿੰਘ ਰੰਧਾਵਾ ਹੋਰੀ ਜਿਹੜੇ ਇਸ ਵੇਲੇ ਮੰਤਰੀ ਵੀ ਨੇ, ਉਹਨਾਂ ਨੇ ਇੱਕ ਧਾਰਮਿਕ ਪੱਖ ਜਿਹੜਾ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਾਬਜ ਬਾਦਲ ਪਰਿਵਾਰ ਦਾ ਜਿਹੜਾ ਜੀ ਉਹ ਉਭਾਰਿਆ ਤੇ ਉਹਦੇ ਵਿੱਚੋਂ ਇੱਕ ਧਾਰਮਿਕ ਚਿੰਤਕ ਜਿਹੜਾ ਵਿਅਕਤੀ ਹੈ ਜੀ ਉਹ ਕਿਤੇ ਨਾ ਕਿਤੇ ਨਜ਼ਰ ਆਇਆ। ਐਚ.ਐਸ. ਫੂਲਕਾ ਸਾਹਿਬ ਜਿਹੜੇ ਕਿ ਵਿਰੋਧੀ ਧਿਰ ਦੇ ਵੱਲੋਂ ਬੋਲੇ, ਜਿਹੜੇ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਦੇ ਨਾਲ ਜੁੜੇ ਹੋਏ ਆ। ਫੂਲਕਾ ਸਾਹਿਬ ਜਿਹਨਾਂ ਨੇ ਜਦੋਂ ਸਟਾਰਟ ਕੀਤਾ 1.5 ਮਿੰਟ ਉਹਨਾਂ ਦੀ ਸਪੀਚ ਲੱਗੀ ਕਿ ਕੋਈ ਗੱਲ ਨਹੀਂ ਹੈਗੀ, ਪਰ ਜਿਉਂ-ਜਿਉਂ ਮਿੰਟ ਜਿਹੜੇ ਸੀ ਉਹ ਤਾਂ ਜਾਂਦੇ ਗਏ ਤਿਉਂ-ਤਿਉਂ ਫੂਲਕਾ ਸਾਹਿਬ ਆਪਣੇ ਰੰਗ ਦੇ ਵਿੱਚ ਜਿਹੜਾ ਦੀ ਆਏ ਔਰ ਉਹਨਾਂ ਨੇ ਇਸ ਸਾਰੇ ਮੁੱਦੇ ਨੂੰ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਜਿੰਨੇ ਜ਼ੋਰਦਾਰ ਤਰੀਕੇ ਦੇ ਨਾਲ ਉਭਾਰਿਆ, ਉਹ ਇੱਕ ਕਾਨੂੰਨ ਦਾ ਜਾਣਕਾਰ ਹੀ ਉਭਾਰ ਸਕਦਾ ਸੀਗਾ ਜੀ। ਔਰ ਉਹਨਾਂ ਨੇ ਖਾਸ ਤੌਰ ਦੇ ਉੱਤੇ ਜਿਹੜੀ ਵਿਸ਼ੇਸ਼ ਅਦਾਲਤ ਦੀ ਨਹੀਂ ਕਿਹਾ ਕਿ ਜੇ ਵਿਸ਼ੇਸ਼ ਅਦਾਲਤ ਮੰਗੋਗੇ ਇਹਦੇ ਚ ਡਿਲੇ ਹੋਊਗਾ, ਐਕਸਕਲੂਸਿਵ ਜਿਹੜੀ ਅਦਾਲਤ ਹੈ ਉਹਦੀ ਮੰਗ ਕਰੋ ਜਿਹਦੀ ਤੁਰੰਤ ਹਾਈ ਕੋਰਟ ਜਿਹੜੀ ਜੀ ਉਹ ਆਰਡਰ ਕਰ ਦਿੰਦੀ ਹੈ। ਇਹ ਮੁੱਦਾ ਉਹਨਾਂ ਦਾ ਇੱਕ ਸਭ ਤੋਂ ਵੱਡਾ ਪੱਖ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਉਂਕਿ ਉਹ ਅਕਾਲੀ ਦਲ ਨੂੰ ਪਹਿਲਾਂ ਵੀ ਜਿਹੜਾ ਜੀ ਉਹ ਛਾਂਗਦੇ ਰਹਿੰਦੇ ਆ, ਇੱਥੇ ਵੀ ਉਹਨਾਂ ਨੇ ਅਕਾਲੀ ਦਲ ਦੇ ਖਿਲਾਫ ਇੱਕ ਭਾਵਕ ਜਿਹੜੀਆਂ ਕੁਝ ਗੱਲਾਂ ਸੀ ਉਹ ਕੀਤੀਆਂ। ਹਾਂ, ਉਹਨਾਂ ਦੀ ਜਿਹੜੀ ਸ਼ਾਇਰੀ ਜਿਹੜੀ ਬਹੁਤੀ ਵਾਰੀ ਬਿਨਾਂ ਸਿਰ ਪੈਰ ਤੋਂ ਵੀ ਹੁੰਦੀ ਆ, ਉਹ ਕਿਤੇ ਕਿਤੇ ਜਿਹੜੀ ਸੀ ਉਹ ਰੜਕਦੀ ਰਹੀ ਕਿ ਇਸ ਸੀਟ ਦੇ ਵਿੱਚ ਇਹ ਸ਼ਾਇਰੀ ਨਾ ਹੁੰਦੀ ਤੇ ਸ਼ਾਇਦ ਇਹ ਇੱਕ ਬਹੁਤ ਵਧੀਆ ਸਪੀਚ ਜਿਹੜੀ ਹੁੰਦੀ, ਪਰ ਫਿਰ ਵੀ ਉਹ ਮੁੱਦਾ ਉਭਾਰਨ ਦੇ ਵਿੱਚ ਸਫਲ ਰਹੇ। ਅਮਨ ਅਰੋੜਾ ਹੋਰੀ ਆਮ ਆਦਮੀ ਪਾਰਟੀ ਦੇ ਵੱਲੋਂ ਬੋਲੇ, ਉਹਨਾਂ ਨੇ ਪੜ੍ਹੀ ਤਾਂ ਹੋਈ ਆ ਜਿਹੜੀ ਲੱਗ ਰਿਹਾ ਸੀਗਾ ਜਿਹੜੀ ਰਿਪੋਰਟ ਹੈ, ਪਰ ਜੇ ਗੂੜੀ ਹੋਵੇ ਤਾਂ ਸ਼ਾਇਦ ਉਹਨਾਂ ਨੇ ਉਹ ਗੂੜੀ ਨਹੀਂ ਸੀ, ਇਸ ਕਰਕੇ ਉਹਨਾਂ ਨਹੀਂ ਉਹ ਚਮਕ ਸਕੇ। ਕਿੱਤੀ ਢਿੱਲੋਂ, ਕੁਸ਼ਲਦੀਪ ਸਿੰਘ ਢਿੱਲੋਂ ਜਿਹੜੇ ਫਰੀਦਕੋਟ ਤੋਂ ਵਿਧਾਇਕ ਨੇ, ਉਹਨਾਂ ਦੀ ਸਮਝ ਨਹੀਂ ਲੱਗੀ ਕਿ ਉਹ ਕੀ ਕਹਿਣਾ ਚਾਹੁੰਦੇ ਸੀਗੇ। ਜੇ ਉਹਨੂੰ ਤੁਸੀਂ ਸਪੀਚ ਨੂੰ ਬਾਰ-ਬਾਰ ਵੀ ਸੁਣੋ ਤੇ ਉਹਦੇ ਵਿੱਚੋਂ ਬਹੁਤੀਆਂ ਗੱਲਾਂ ਕੁਸ਼ਲਦੀਪ ਢਿੱਲੋਂ ਹੋਰਾਂ ਦੀਆਂ ਸਮਝ ਨਹੀਂ ਆਉਂਦੀਆਂ ਕਿ ਉਹ ਕਿੱਥੋਂ ਫੜਦੇ ਕਿੱਥੇ ਜਾ ਕੇ ਖਤਮ ਕਰਦੇ ਆ। ਰਾਜਾ ਵੜਿੰਗ ਹੋਰੀ ਨੌਜਵਾਨ ਨੇ, ਉਹਨਾਂ ਦੀ ਜਿਹੜੀ ਸਪੀਚ ਸੀ ਉਹ ਭਾਵਨਾਤਮਕ ਸੀ ਬਿਨਾਂ ਕਿਸੇ ਸ਼ੱਕ ਦੇ, ਪਰ ਰਾਜਾ ਵੜਿੰਗ ਹੋਰੀ ਇੱਕ ਜਿਹੜਾ ਜੀ ਇੱਥੋਂ ਜ਼ਰੂਰ ਦੱਸਿਆ ਕਿ ਉਹ ਏਦਾਂ ਲੱਗਿਆ ਕਿ ਜਿਵੇਂ ਰੈਲੀ ਨੂੰ ਸੰਬੋਧਨ ਕਰ ਰਹੇ ਆ। ਰੈਲੀ 'ਚ ਬੋਲਣਾ, ਵਿਧਾਨ ਸਭਾ ਦੇ ਵਿੱਚ ਬੋਲਣਾ ਦੋ ਗੱਲਾਂ ਨੇ, ਪਰ ਇੰਨਾ ਜ਼ਰੂਰ ਹੈ ਕਿ ਰਾਜਾ ਵੜਿੰਗ ਹੋਰਾਂ ਦੀ ਸਪੀਚ ਦੇ ਵਿੱਚ ਉਹਨਾਂ ਦਾ ਕੌਨਫੀਡੈਂਸ ਜਿਹੜਾ ਸੀਗਾ ਜੀ ਉਹ ਜ਼ਰੂਰ ਲੱਗਿਆ, ਜਿਹੜਾ ਕਿ ਨਵੇਂ ਕਿਸੇ ਨੇਤਾ ਦੀ ਸਪੀਚ ਦੇ ਵਿੱਚ ਚੰਗੀ ਗੱਲ ਹੈ, ਇੱਕ ਪੋਜ਼ਿਟਿਵ ਸਾਈਨ ਹੈ।
ਲੋਕ ਇਨਸਾਫ ਪਾਰਟੀ ਤੋਂ ਸਿਮਰਜੀਤ ਸਿੰਘ ਬੈਂਸ ਹੋਰੀ ਜਿਹੜਾ ਜੀ ਬੋਲੇ, ਸਮਾਂ ਉਹਨਾਂ ਨੂੰ ਘੱਟ ਮਿਲਿਆ ਕਿਉਂਕਿ ਪਾਰਟੀ ਵਾਈਜ਼ ਸਮਾਂ ਮਿਲਦਾ, ਪਰ ਉਹਨਾਂ ਨੇ ਆਪਣੀ ਸ਼ਾਰਟ ਸਪੀਚ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਠੀਕ ਤਰੀਕੇ ਨਾਲ, ਭਾਵਨਾਤਮਕ ਤਰੀਕੇ ਦੇ ਨਾਲ ਜਿਹੜਾ ਜੀ ਉਹ ਉਭਾਰਿਆ। ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਜਿਹੜਾ ਸੀਗਾ ਜੀ ਇੱਕ ਸ਼ਾਰਟ ਉਹਨਾਂ ਦੀ ਸਪੀਚ ਸੀਗੀ, ਬਹੁਤ ਲੰਬੀ ਨਹੀਂ ਸੀ, ਪਰ 90 ਤੁਲੇ ਲਫ਼ਜ਼ਾਂ ਦੇ ਵਿੱਚ ਖਾਸ ਤੌਰ ਦੇ ਉੱਤੇ 1978 ਦੇ ਵਿੱਚ ਵਾਪਰੇ ਨਿਰੰਕਾਰੀ ਕਾਂਡ ਨੂੰ ਜਿਵੇਂ ਤੱਥਾਂ ਦੇ ਉੱਤੇ ਆਧਾਰਿਤ ਉਹਨਾਂ ਨੇ ਉਭਾਰਿਆ। ਇਹ ਉਹਨਾਂ ਦੀ ਸ਼ਾਰਟ ਸਪੀਚ ਦੀ ਪ੍ਰਾਪਤੀ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਹੈ। ਉਹਨਾਂ ਨੇ ਇਹ ਗੱਲ ਕਹੀ ਕਿ ਜੋ ਕੁਝ ਪੰਜਾਬ ਦੇ ਵਿੱਚ ਮਾੜੇ ਦਿਨਾਂ ਦੇ ਦੌਰਾਨ, ਤੱਤੇ ਦਿਨਾਂ ਦੇ ਦੌਰਾਨ ਵਾਪਰਿਆ, ਉਹਦਾ ਮੁੱਢ 1978 ਤੋਂ ਵੱਜਿਆ। ਔਰ ਉਹਨਾਂ ਨੇ ਕਿਹਾ ਕਿ ਨਿਰੰਕਾਰੀ ਕਾਂਡ ਦੇ ਵਾਸਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਜ਼ਿੰਮੇਵਾਰ ਸੀ, ਉਹ ਉਦੋਂ ਮੁੱਖ ਮੰਤਰੀ ਸੀ, ਉਹਨਾਂ ਨੇ ਜਾਣ ਬੁੱਝ ਕੇ ਇਹ ਸਾਰਾ ਕੁਝ ਵਾਪਰਨ ਦਿੱਤਾ। ਇਹ ਮਹਿਜ਼ ਉਹਨਾਂ ਨੇ ਇੰਨੀ ਗੱਲ ਕਹੀ ਨਹੀਂ, ਬਲਕਿ ਸਾਰੇ ਤੱਥ ਉਭਾਰੇ ਕਿ ਕਿਵੇਂ ਅਫਸਰ ਜਿਹੜੇ ਸੀਗੇ ਉਹਨਾਂ ਨੇ ਪਹਿਲਾਂ ਦੱਸ ਦਿੱਤਾ ਸੀਗਾ ਕਿ ਇਸ ਤਰ੍ਹਾਂ ਦਾ ਕਾਂਡ ਵਾਪਰ ਸਕਦਾ ਹੈ। ਉਹ ਕਹਿੰਦੇ ਅਫਸਰੀ ਛੁੱਟੀ ਦੇ ਉੱਤੇ ਭੇਜਤੇ ਕਿ ਖੁੱਲ੍ਹ ਖੇਡਣ ਦਾ ਮੌਕਾ ਜਿਹੜਾ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ 78 ਤੋਂ ਲੈ ਕੇ 15 ਤੱਕ, 15 ਦੇ ਵਿੱਚ ਆ ਕੇ ਫਿਰ ਜਦੋਂ ਪਤਾ ਲੱਗ ਗਿਆ ਸੀ, ਅਫਸਰਾਂ ਨੇ ਦੱਸਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਚੋਰੀ ਹੋਇਆ, ਇਹ ਮਾਮਲਾ ਵੱਡਾ ਹੋ ਸਕਦਾ, ਇਸ ਮਾਮਲੇ ਨੂੰ ਦੱਬੀ ਰੱਖਿਆ ਤੇ ਗਾਂ ਜਿਹੜਾ ਸੀ ਉਹ ਨਾਮ ਦਿੱਤਾ। ਇਹ ਉਹਨਾਂ ਦੀ ਪ੍ਰਾਪਤੀ ਸੀ ਕਿ 1978 ਵਾਲਾ ਔਨ ਰਿਕਾਰਡ ਵਿਧਾਨ ਸਭਾ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਦੀ ਉਹ ਸਾਹਮਣੇ ਆ ਗਈਆਂ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਮੰਤਰੀ ਨੇ ਇਸ ਵੇਲੇ, ਉਹਨਾਂ ਦੀ ਜਿਹੜੀ ਸਪੀਚ ਸੀਗੀ ਉਹ ਇੱਕ ਠੰਡੇ ਨੇਤਾ ਵਾਲੀ ਸੀਗੀ। ਜੇ ਮਤਲਬ ਕਿ ਬੋਲਣ ਦੇ ਕੁਝ ਢੰਗ ਤਰੀਕੇ, ਜਿਵੇਂ ਕਿਹਾ ਕਿ ਰਾਜਾ ਵੜਿੰਗ ਹੋਰੀ ਜੇ ਉਹ ਲਰਨ ਕਰਨਾ ਚਾਹੁੰਦੇ ਆ ਕੁਝ ਜਿਹੜੇ ਨਵੇਂ, ਤੇ ਮੇਰਾ ਖਿਆਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਦੀ ਸਪੀਚ ਤੋਂ ਜਿਹੜਾ ਦੀ ਉਹ ਲਰਨ ਕੀਤਾ ਜਾ ਸਕਦਾ। ਇਸ ਸਾਰੀ ਜਿਹੜਾ ਵਿਧਾਨ ਸਭਾ ਦੀ ਸਪੀਚ ਸੀਗੀ, ਇਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਹੋਰੀ ਵੀ ਬੋਲੇ। ਸਿਰਫ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਕੁਝ ਥਾਵਾਂ ਦੇ ਉੱਤੇ ਵਿਰੋਧ ਜਿਹੜਾ ਸੀ ਉਹ ਕਾਂਗਰਸ ਨੇ ਕੀਤਾ, ਅਦਰਵਾਈਜ਼ ਵਿਰੋਧ ਦੋਨਾਂ ਧਿਰਾਂ ਦੇ ਵੱਲੋਂ ਕਿਸੇ ਜਗ੍ਹਾ ਨਜ਼ਰ ਨਹੀਂ ਆਇਆ। ਉਹ ਵੀ ਵਿਰੋਧ ਉਦੋਂ ਹੋਇਆ ਜਦੋਂ ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜਾ ਸੀ ਉਹ ਇਸ਼ੂ ਛੱਡ ਕੇ ਦੂਜੇ ਪਾਸੇ ਨੂੰ ਥੋੜਾ ਜਿਹਾ ਤੁਰੇ। ਪਰ ਇਸ ਵਿਧਾਨ ਸਭਾ ਦੀ ਓਵਰਆਲ ਜਿਹੜੀ ਸਪੀਚ ਹੈ ਉਹਦੇ ਵਿੱਚ ਜੇ ਕਿਸੇ ਨੂੰ ਫੁੱਲ ਨੰਬਰ ਜਾਂਦੇ ਆ ਤੇ ਉਹ ਕੰਵਰ ਸੰਧੂ ਹੋਰਾਂ ਨੂੰ ਜਿਹੜੇ ਵੀ ਉਹ ਜਾਣੇ ਚਾਹੀਦੇ ਆ। ਉਹਨਾਂ ਨੇ ਜਿਵੇਂ ਪੁਆਇੰਟ ਵਾਈਜ਼ ਜਿਹੜਾ ਸੀਗਾ ਜੀ ਇਸ ਨੂੰ ਉਭਾਰਿਆ। ਜਸਟਿਸ ਰਣਜੀਤ ਸਿੰਘ ਹੋਰਾਂ ਦੇ ਬਾਰੇ ਦੇ ਵਿੱਚ, ਉਹਨਾਂ ਦੇ ਪਿਛੋਕੜ ਦੇ ਬਾਰੇ ਦੇ ਵਿੱਚ ਜਿਵੇਂ ਦੱਸਿਆ ਕਿ ਉਹਨਾਂ ਦਾ ਕਿਵੇਂ ਜਿਹੜਾ ਜੀ ਜੀਵਨ ਰਿਹਾ, ਚਾਹੇ ਉਹ ਫੌਜ ਦੇ ਵਿੱਚ ਸੀਗੇ, ਚਾਹੇ ਉਹ ਇਸ ਜੁਡੀਸ਼ਰੀ ਦੇ ਸਿਸਟਮ ਦੇ ਵਿੱਚ ਜਿਹੜਾ ਜੀ ਆ ਗਏ। ਔਰ ਖਾਸ ਤੌਰ ਦੇ ਉੱਤੇ ਸਪੀਚ ਦੀ ਪ੍ਰਾਪਤੀ ਇਹ ਸੀਗੀ ਕਿ ਉਹਨਾਂ ਨੇ ਕੜੀ ਨਾਲ ਕੜੀ ਜਿਹੜੀ ਜੀ ਉਹ ਜੋੜਨ ਦੀ ਕੋਸ਼ਿਸ਼ ਕੀਤੀ, ਜਿਹੜੀ ਸ਼ਾਇਦ ਕਿਸੇ ਨੇ ਹੋਰ ਨੇ ਨਹੀਂ ਕੀਤੀ। ਤੇ ਇਹ ਪ੍ਰਾਪਤੀ ਕੰਵਰ ਸੰਧੂ ਹੋਰਾਂ ਦੀ ਕਹੀ ਜਾ ਸਕਦੀ ਹੈ ਕਿ ਉਹਨਾਂ ਨੇ ਇਸ ਜਿਹੜਾ ਜਿੰਨੀ ਰਿਪੋਰਟ ਆਈ ਆ, ਦੇਖੋ 550 600 ਸਫਾ ਪੜ੍ਹਨਾ ਤੇ ਉਹਨੂੰ ਗੜਨਾ ਕੋਈ ਏਡਾ ਸੌਖਾ ਨਹੀਂ ਹੁੰਦਾ। ਉਹਨੂੰ ਉਹਨਾਂ ਨੇ ਪੜ੍ਹਿਆ ਔਰ ਉਹਨੂੰ ਜਿਵੇਂ ਪੁਆਇੰਟ ਵਾਈਜ਼ ਜਿਹੜਾ ਜੀ ਜੋੜਿਆ। ਇਹ ਕੰਵਰ ਸੰਧੂ ਹੋਰਾਂ ਦੀ ਜਿਹੜੀ ਆ ਜੀ ਟੋਟਲ ਵਿਧਾਨ ਸਭਾ ਦੇ ਵਿੱਚੋਂ ਬੈਸਟ ਸੀਟ ਜਿਹੜੀ ਆ ਉਹ ਬੈਸਟ ਬੁਲਾਰਿਆਂ ਦੇ ਵਿੱਚੋਂ ਇੱਕ ਗਿਣੀ ਜਿਹੜੀ ਆ ਜੀ ਉਹ ਜਾ ਸਕਦੀ ਆ। ਇਹਨੇ ਮੇਰਾ ਖਿਆਲ ਕੁਝ ਜਿਹੜੇ ਵੀ ਬੁਲਾਰੇ ਸੀਗੇ ਉਹਨਾਂ ਨੂੰ ਨਵਾਂ ਜਨਮ ਜਿਹੜਾ ਵੀ ਉਹ ਦਿੱਤਾ ਬੁਲਾਰੇ ਦੇ ਵਜੋਂ, ਕਿਉਂਕਿ ਨਵੇਂ ਦੇ ਵਿੱਚੋਂ ਵੀ ਕੁਝ ਆਉਣਾ ਚਾਹੀਦਾ, ਨਹੀਂ ਤਾਂ ਉਹੀ ਸੁਣੀ ਜਾਂਦੇ ਆ। ਛੋਟੇ ਹੁੰਦੇ ਵੀ ਉਹੀ ਸੁਣਦੇ ਸੀ, ਵੱਡੇ ਵੀ ਹੋ ਕੇ ਹੁਣ ਜਿਹੜਾ ਜੀ ਵੱਡੇ ਹੋ ਕੇ ਵੀ ਗਾਂ ਜਿਹੜਾ ਜੀ ਉਹ ਤੁਰ ਪਏ ਚਿੱਟੀਆਂ ਦਾੜੀਆਂ ਹੋਣ ਨੂੰ, ਅਜੇ ਵੀ ਉਹੀ ਨਾਮ ਜਿਹੜੇ ਜੀ ਉਹ ਸੁਣੇ ਜਾਂਦੇ ਆ ਜੀ। ਇਸ ਕਰਕੇ ਇਹ ਕੁਝ ਉਹ ਨਾਮ ਨੇ ਜਿਹੜੇ ਕਿ ਵਿਧਾਨ ਸਭਾ ਦੀ ਇਸ ਸਮੁੱਚੀ ਕਾਰਵਾਈ ਦੇ ਵਿੱਚੋਂ ਉੱਭਰੇ ਕਿ ਜੇ ਇਹਨਾਂ ਨੂੰ ਮੌਕਾ ਦਿੱਤਾ ਜਾਵੇ ਤੇ ਕੱਲ ਨੂੰ ਚੰਗੇ ਸਪੀਕਰ ਔਰ ਪੰਜਾਬ ਦੇ ਇਸ਼ੂਜ਼ ਦੇ ਉੱਤੇ ਚੰਗੇ ਬੋਲਣ ਵਾਲੇ ਬੁਲਾਰੇ ਹੋ ਸਕਦੇ ਆ, ਚਾਹੇ ਉਹ ਵਿਰੋਧੀ ਧਿਰ ਦੇ ਆ ਤੇ ਚਾਹੇ ਉਹ ਸੱਤਾਧਾਰੀ ਧਿਰ ਦੇ। ਜੀ ਬਿਲਕੁਲ। ਅਖੀਰ ਦੇ ਵਿੱਚ ਤਾਂ ਦੇਖਾਂਗੇ ਕੀ ਚਲੋ ਕੰਮ ਤੇ ਸ਼ੁਰੂ ਹੋਇਆ, ਤੇ ਜੇ ਬੇਅਦਬੀਆਂ ਨੂੰ ਅਸੀਂ ਅੱਗੇ ਲੈ ਜਾਈਏ, ਨਕੋਦਰ 'ਚ ਹੋਈ ਜਿਹੜੀ ਬੇਅਦਬੀ ਸੀਗੀ ਉਸ ਕਾਂਡ ਦਾ ਵੀ ਵਿਧਾਨ ਸਭਾ ਦੇ ਵਿੱਚ ਗੂੰਜਿਆ। ਬਿਲਕੁਲ ਜੀ। ਇਹ ਵੀ ਜਿਹੜਾ ਸੀਗਾ ਜੀ ਕੰਵਰ ਸੰਧੂ ਹੋਰਾਂ ਨੇ ਔਰ ਐਚ.ਐਸ. ਫੂਲਕਾ ਹੋਰਾਂ ਨੇ ਜਿਹੜਾ ਸੀਗਾ ਜੀ ਇਹ ਲਿਆਂਦਾ 32 ਸਾਲ ਪਹਿਲਾਂ 1986 ਦੇ ਵਿੱਚ ਨਕੋਦਰ ਦੇ ਵਿੱਚ ਇਹ ਇਸੇ ਤਰ੍ਹਾਂ ਦੀ ਬੇਅਦਬੀ ਜਿਹੜੀ ਹੈ ਜੀ ਉਹ ਹੋਈ ਸੀਗੀ। ਉਦੋਂ ਵੀ ਕੋਈ 3 ਜਾਂ 4 ਸਰੂਪ ਸੀ ਗੁਰੂ ਗ੍ਰੰਥ ਸਾਹਿਬ ਦੇ ਜਿਨ੍ਹਾਂ ਦੀ ਬੇਅਦਬੀ ਕੀਤੀ ਗਈ ਸੀ, ਤੇ ਜਿਹੜੇ ਲੋਕ ਉਹਦਾ ਵਿਰੋਧ ਜਿਹੜੀ ਦੀ ਉਹ ਕਰ ਰਹੇ ਸੀਗੇ, ਉਦੋਂ ਵੀ ਪੁਲਿਸ ਨੇ ਗੋਲੀ ਜਿਹੜੀ ਦੀ ਉਹ ਚਲਾਈ ਸੀ ਔਰ ਇਹਦੇ ਵਿੱਚ 4 ਸਿੱਖ ਨੌਜਵਾਨਾਂ ਦੀ ਮੌਤ ਜਿਹੜੀ ਹੈ ਜੀ ਉਹ ਹੋਈ ਸੀਗੀ, ਜਿਹਦੇ ਵਿੱਚ ਰਵਿੰਦਰ ਸਿੰਘ ਲਿੱਤਰਾ, ਹਰਮਿੰਦਰ ਸਿੰਘ, ਬਲਧੀਰ ਸਿੰਘ ਤੇ ਝਲਮਣ ਸਿੰਘ ਜਿਹੜੇ ਦੀ ਉਹ ਸ਼ਾਮਲ ਸੀਗੇ। ਕੰਵਰ ਸੰਧੂ ਹੋਰਾਂ ਨੇ ਜਿਹੜੀ ਦੀ ਇਹ ਗੱਲ ਉਭਾਰੀ ਕਿ ਰਵਿੰਦਰ ਸਿੰਘ ਲਿੱਤਰਾ ਦੇ ਪਿਤਾ ਬਲਦੇਵ ਸਿੰਘ ਜਿਹੜੇ ਆ ਜੀ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ 2 ਵਾਰੀ ਚਿੱਠੀ ਜਿਹੜੀ ਲਿਖੀ ਆ ਕਿ ਇਸ ਮਾਮਲੇ ਨੂੰ ਵਿਧਾਨ ਸਭਾ ਉਠਾਇਆ ਜਾਵੇ
ਤੇ ਉਸ ਵੇਲੇ ਬਣੇ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਨੂੰ ਵਿਧਾਨ ਸਭਾ ਦੇ ਵਿੱਚ ਰੱਖਿਆ ਜਾਵੇ, ਪਰ ਹਾਲੇ ਤੱਕ ਹੋਇਆ ਨਹੀਂ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਇਹਦੀ ਪੁਰਜ਼ੋਰ ਮੰਗ ਕੀਤੀ ਕਿ ਨਕੋਦਰ ਬੇਅਦਬੀ ਕਾਂਡ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਵਾਪਰਿਆ ਸੀਗਾ, ਔਰ ਉਸ ਵੇਲੇ ਜਾਂਚ ਕਰਨ ਦੇ ਵਾਸਤੇ ਜਸਟਿਸ ਗੁਰਨਾਮ ਸਿੰਘ ਹੋਰਾਂ ਨੇ 1987 ਦੇ ਵਿੱਚ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਨੂੰ ਦੇ ਦਿੱਤੀ ਸੀ। ਉਸ ਰਿਪੋਰਟ ਦਾ ਕੀ ਹੋਇਆ ਅਜੇ ਤੱਕ ਕੁਝ ਨਹੀਂ ਪਤਾ। ਇਹ 1986 ਦੇ ਵਿੱਚ ਬੇਅਦਬੀ ਹੋਈ ਸੀ ਔਰ ਜਲੰਧਰ ਦੇ SSP ਇਜ਼ਹਾਰ ਆਲਮ ਸੀ, ਜਿਨ੍ਹਾਂ ਦੀ ਆਲਮ ਸੈਨਾ ਇੱਕ ਟਾਈਮ ਬੜੀ ਫੇਮਸ ਜਿਹੜੀ ਉਹ ਹੋਈ ਸੀਗੀ। ਇਹ ਕਿਹਾ ਗਿਆ ਜੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹੈ। ਇਸ ਵੇਲੇ ਉਹਨਾਂ ਦੀ ਪਤਨੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਚੋਣ ਵੀ ਜਿੱਤੇ ਆ। ਔਰ ਇਹ ਕਿਹਾ ਗਿਆ ਜੀ ਕਿ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ ਇਸ ਮਾਮਲੇ ਨੂੰ ਵਿਧਾਨ ਸਭਾ 'ਚ ਉਠਾਉਣ ਦੀ ਜਿਹੜੀ ਉਹ ਗੱਲ ਆਖੀ ਸੀ, ਭਰੋਸਾ ਦਵਾਇਆ ਸੀ, ਪਰ ਉਹ ਉਠਾ ਨਹੀਂ ਸਕੇ। ਆਮ ਆਦਮੀ ਪਾਰਟੀ ਨੂੰ ਇਸ ਗੱਲ ਦਾ ਕ੍ਰੈਡਿਟ ਜਿਹੜਾ ਜੀ ਉਹ ਦੇਣਾ ਬਣਦਾ ਵਿਰੋਧੀ ਧਿਰ ਦੇ ਨਾਤੇ ਕਿ ਉਹਨਾਂ ਨੇ ਇਹ ਪੁਰਾਣੇ ਮੁੱਦੇ ਨੂੰ ਉਭਾਰਿਆ ਔਰ ਇਹ ਗੱਲ ਵਿਧਾਨ ਸਭਾ ਦੇ ਰਿਕਾਰਡ ਦੇ ਵਿੱਚ ਲਿਆਤੀ ਕਿ ਉਸ ਰਿਪੋਰਟ ਨੂੰ ਵੀ ਵਿਧਾਨ ਸਭਾ ਦੇ ਵਿੱਚ ਲਿਆਂਦਾ ਜਾਵੇ, ਕਿਉਂਕਿ ਇਹਨਾਂ ਦੇ ਵਿੱਚੋਂ ਗੋਲੀ ਦੇ ਦੌਰਾਨ ਮਾਰੇ ਗਏ ਇੱਕ ਵਿਅਕਤੀ ਦੇ ਜਿਹੜੇ ਫਾਦਰ ਨੇ ਉਹ ਇਹ ਕਹਿੰਦੇ ਆ ਕਿ ਦੁਨੀਆ 'ਚ ਜਾਣ ਤੋਂ ਪਹਿਲਾਂ ਮੈਂ ਇੰਨਾ ਕੁ ਇਨਸਾਫ ਚਾਹੁੰਦਾ ਕਿ ਇਹ ਜਿਹੜੀ ਰਿਪੋਰਟ ਸੀ ਵਿਧਾਨ ਸਭਾ 'ਚ ਰੱਖੀ ਜਾਵੇ। ਦੇਖੋ ਇੰਨੇ ਸਾਲ ਬੀਤ ਗਏ ਤੇ ਇਨਸਾਫ ਦੇ ਤੌਰ ਦੇ ਉੱਤੇ ਉਹ ਕੀ ਇੱਕ ਛੋਟੀ ਜਿਹੀ ਗੱਲ ਜਿਹੜੀ ਉਹ ਮੰਗਦੇ ਆ। ਇਹ ਜਿਹੜੀ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਸੀ ਉਹਨਾਂ ਨੇ ਉਭਾਰ ਦਿੱਤੀ ਔਰ ਆਮ ਆਦਮੀ ਪਾਰਟੀ ਦੇ ਜਿਹੜੇ MLA ਸੀਗੇ ਜਿਹਦਾ ਖਦਸ਼ਾ ਪਾਇਆ ਜਾ ਰਿਹਾ ਸੀਗਾ ਕਿ ਆਪਸ 'ਚ ਨਾ ਲੜੀ ਜਾਣ ਬੈਠੀ ਜਾਣ, ਇੰਨੀ ਇੱਕ ਜਿਹੜਾ ਜੀ ਕ੍ਰੈਡਿਟ ਉਹਨਾਂ ਨੂੰ ਵੀ ਦੇਣਾ ਬਣਦਾ ਹੈ ਕਿ ਉਹ ਇਸ ਬੜੇ ਅਹਿਮ ਸੈਂਸਿਟਿਵ ਇਸ਼ੂ ਦੇ ਉੱਤੇ ਇਕੱਠੇ ਰਹੇ ਔਰ ਉਹਨਾਂ ਨੇ ਇਹ ਮੁੱਦੇ ਜਿਹੜੇ ਸੀਗੇ ਜੀ ਇਹਨਾਂ ਨੂੰ ਉਭਾਰ ਵੀ ਲਿਆ, ਜਿਵੇਂ ਇੱਕ ਵਿਰੋਧੀ ਧਿਰ ਦਾ ਰੋਲ ਹੁੰਦਾ ਹੈ ਕਿ ਉਹਨੂੰ ਉਭਾਰਨੇ ਚਾਹੀਦੇ ਆ। ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਗੋਇੰਦਵਾਲ ਪੁਲਿਸ ਦੀ, 4 ਉੱਥੇ ਮੌਤਾਂ ਹੋ ਗਈਆਂ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਾ। ਬਿਲਕੁਲ, ਹਜੇ ਤੱਕ ਇਹ ਜਿਹੜੇ ਆ ਜੀ ਕੋਈ ਅਰੈਸਟ ਨਹੀਂ ਹੋਈ ਔਰ ਇਹਦੇ ਵਿੱਚ ਜਿਹੜਾ ਵੀ ਇੱਕ ਹੋਰ ਮੌਤ ਹੋ ਗਈ, ਜਿਹੜਾ ਇੱਕ ਰਿਕਸ਼ਾ ਚਲਾਉਣ ਵਾਲਾ ਗਰੀਬ ਵਿਚਾਰਾ ਸੀਗਾ ਜੀ, ਆਪਣੇ ਪੂਰੇ ਪਰਿਵਾਰ ਦਾ ਉਹ ਅੰਨਦਾਤਾ ਸੀਗਾ, ਭਾਵ ਕਿ ਆਪਣੇ ਪਰਿਵਾਰ ਲਈ ਉਹ ਇਕੱਲਾ ਕਮਾਉਣ ਵਾਲਾ ਸੀਗਾ। ਇਹ ਸ਼ਾਮ ਦੇ ਸਮੇਂ ਜਿਹੜਾ ਜੀ ਜਾ ਰਿਹਾ ਸੀਗਾ ਆਪਣੇ ਘਰ ਨੂੰ ਤੇ ਉਹਦੀ ਪਿੱਠ ਦੇ ਵਿੱਚ ਗੋਲੀ ਜਿਹੜੀ ਜੀ ਉਹ ਪਿੱਛੋਂ ਵੱਜੀ। ਜਿਹੜੇ ਦੋ ਜਿਹੜੇ ਗਰੁੱਪਾਂ ਦੇ ਵਿਚਾਲੇ ਗੋਲੀ ਗੋਇੰਦਵਾਲ ਸਾਹਿਬ ਦੇ ਵਿੱਚ ਚੱਲੀ ਸੀ, ਉਸ ਮਾਮਲੇ 'ਚ ਇਹਦੀ ਹੁਣ ਹਸਪੀਟਲ 'ਚ ਮੌਤ ਹੋ ਗਈ ਤੇ ਗੋਇੰਦਵਾਲ ਸਾਹਿਬ ਦੇ ਵਿੱਚ ਹੋਣ ਵਾਲੀਆਂ ਮੌਤਾਂ ਜਿਹੜੀਆਂ ਸੀਗੀਆਂ ਜੀ ਉਹਨਾਂ ਦੀ ਗਿਣਤੀ 4 ਤੇ ਪਹੁੰਚ ਗਈ। ਇਹ ਦੋ ਗਰੁੱਪਾਂ ਦੇ ਵਿਚਾਲੇ ਜਿਹੜੀ ਜੀ ਉਹ ਗੋਲੀ ਚੱਲੀ। ਅੰਨ੍ਹੇਵਾਹ ਦਿੱਤੇ ਗਏ ਹਥਿਆਰਾਂ ਦੇ ਲਾਇਸੈਂਸ ਤੇ ਨਜਾਇਜ਼ ਅਸਲਾ ਜਿੰਨਾ ਪੰਜਾਬ ਦੇ ਵਿੱਚ ਆ ਕੇ ਵਿਕਦਾ, ਇਹ ਉਹਦੀ ਇੱਕ ਝਲਕ ਜਿਹੜੀ ਹੈ ਜੀ ਉਹ ਸੀ ਤੇ ਆਹ ਕੁਛ ਜਿਹੜਾ ਜੀ ਹੋ ਸਕਦਾ ਜੇ ਗਰੁੱਪਾਂ 'ਚ ਗੋਲੀ ਜਿਹੜੀ ਉਹ ਚੱਲਦੀ ਹੈ। ਇਹ ਤਾਂ ਚਲੋ ਇਸ ਪੱਖੋਂ ਠੀਕ ਸੀ ਕਿ ਐਤਵਾਰ ਸ਼ਾਮ ਨੂੰ ਗੋਲੀ ਚੱਲੀ, ਐਤਵਾਰ ਬਹੁਤੀਆਂ ਦੁਕਾਨਾਂ ਬੰਦ ਹੁੰਦੀਆਂ, ਜੇ ਖੁੱਲੀਆਂ ਹੁੰਦੀਆਂ ਤੇ ਮੌਤਾਂ ਪਤਾ ਨਹੀਂ ਕਿੰਨੀਆਂ ਜਿਹੜੀਆਂ ਦੀ ਹੋ ਜਾਣੀਆਂ ਸੀਗੀਆਂ। ਤਾਂ ਜਿਹੜਾ ਇਹ ਮਾਰਿਆ ਗਿਆ ਵਿਚਾਰਾ ਰਿਕਸ਼ਾ ਚਾਲਕ, ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਵੀ ਪਤਾ ਲੱਗਣ ਡਿਆ ਕਿ ਉਹਨਾਂ ਦੇ ਬੰਦੇ ਦਾ ਕਸੂਰ ਕੀ ਸੀਗਾ, ਉਹ ਕਿਉਂ ਮਾਰ ਦਿੱਤਾ। ਕਾਰਨ ਜਿਹੜਾ ਇਸ ਗੋਲੀ ਦੇ ਪਿੱਛੇ ਸਰਪੰਚੀ ਹੈ। ਇਹ ਕਿਹਾ ਜਾ ਰਿਹਾ ਕਿ ਦੋ ਧੜੇ ਜਿਹੜੇ ਆ ਉਹ ਆਪਸ ਦੇ ਵਿੱਚ ਇਸ ਕਰਕੇ ਭਿੜ ਰਹੇ ਆ ਕਿ ਇਸ ਵਾਰੀ ਪਿੰਡ ਦਾ ਸਰਪੰਚ ਜਿਹੜਾ ਜੀ ਉਹ ਕੌਣ ਬਣੂਗਾ। ਇੱਕ ਦੂਜੇ ਨੂੰ ਚੈਲੰਜ ਜਿਹੜੇ ਆ ਜੀ ਉਹ ਕਰ ਰਹੇ ਆ। ਗੈਂਗਸਟਰਾਂ ਦੇ ਇੱਕ ਧੜੇ ਦਾ ਮੈਂਬਰ ਅਰਸ਼ਦੀਪ ਖਡੂਰ ਸਾਹਿਬ ਤੇ ਦੂਜੇ ਧੜੇ ਦਾ ਗੁਰਜੰਟ ਸਿੰਘ ਤੇ ਸਾਹਿਲਪ੍ਰੀਤ ਜਿਹੜੇ ਜੀ ਉਹ ਮਾਰੇ ਗਏ ਸੀਗੇ। ਇੱਕ ਜਿਹੜਾ ਜੀ ਇੱਕ ਧੜੇ ਦੇ ਇੱਕ ਬੰਦਾ ਤੇ ਦੂਜੇ ਧੜੇ ਦੇ 2 ਬੰਦੇ ਜਿਹੜੇ ਆ ਜੀ ਇਹਦੇ ਵਿੱਚ ਮਾਰੇ ਗਏ ਆ। ਪੁਲਿਸ ਨੂੰ ਸਭ ਕੁਝ ਪਤਾ ਔਰ ਇਹ ਵੀ ਕਿਹਾ ਜਾ ਰਿਹਾ ਕਿ ਪੁਲਿਸ ਨੂੰ ਪਹਿਲਾਂ ਹੀ ਪਤਾ ਸੀਗਾ ਕਿ ਜਿਵੇਂ ਇਹ ਦੋਨੋਂ ਭਿੜ ਰਹੇ ਆ ਇਹ ਖਤਰਨਾਕ ਤਰੀਕੇ ਦਾ ਭੇੜ ਹੋ ਸਕਦਾ, ਪਰ ਪੁਲਿਸ ਨੇ ਨਾ ਪਹਿਲਾਂ ਕੋਈ ਕਾਰਵਾਈ ਕੀਤੀ ਨਾ ਅਜੇ ਜਿਹੜਾ ਜੀ ਪੁਲਿਸ ਦੇ ਹੱਥ ਇਹਨਾਂ ਦੇ ਗੈਂਗਸਟਰਾਂ ਦੇ ਵਿੱਚੋਂ ਕੋਈ ਲੱਗਿਆ ਤੇ ਲੱਗਣਾ ਵੀ ਨਹੀਂ ਮੇਰੇ ਖਿਆਲ ਦੇ ਵਿੱਚ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਮਹਾਰਾਸ਼ਟਰ ਦੇ ਵਿੱਚ ਪੁਲਿਸ ਨੇ ਵੱਖ-ਵੱਖ ਰਾਜਾਂ ਦੇ ਵਿੱਚ ਛਾਪੇ ਮਾਰ ਕੇ 5 ਖੱਬੇ ਪੱਖੀ ਬੁੱਧੀਜੀਵੀਆਂ ਨੂੰ ਗ੍ਰਿਫਤਾਰ ਕੀਤਾ। ਇਹਦੀ ਚਾਰ ਸਵੇਰੇ ਨਖੇਦੀ ਜਿਹੜੀ ਹੈ ਜੀ ਉੱਥੇ ਮੁਲਕ ਭਰ ਦੇ ਵਿੱਚ ਹੋ ਰਹੀ ਆ। ਮਹਾਰਾਸ਼ਟਰ ਦੀ ਪੁਲਿਸ ਨੇ ਕਈ ਰਾਜਾਂ ਦੇ ਵਿੱਚ ਛਾਪੇ ਮਾਰੇ ਆ ਜੀ ਤੇ ਜਿਹੜੇ ਖੱਬੇ ਪੱਖੀ ਤੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਲੋਕ ਜਿਹੜੇ ਆ ਜੀ ਇਹਨਾਂ ਨੂੰ ਮਾਓਵਾਦੀਆਂ ਦੇ ਨਾਲ ਸੰਬੰਧ ਹੋਣ ਦੇ ਦੋਸ਼ ਦੇ ਤਹਿਤ ਗ੍ਰਿਫਤਾਰ ਕੀਤਾ। ਔਰ ਲੋਕ ਜਿਹੜਾ ਜੀ ਇਹ ਪੁੱਛ ਰਹੇ ਆ ਕਿ ਕਲਮਾਂ ਦੇ ਨਾਲ ਲੜਨ ਵਾਲੇ ਇਹ ਲੋਕ, ਮਨੁੱਖੀ ਅਧਿਕਾਰਾਂ ਦੇ ਵਾਸਤੇ ਆਵਾਜ਼ ਬੁਲੰਦ ਕਰਨ ਵਾਲੇ ਇਹ ਲੋਕ, ਇਹ ਮਾਓਵਾਦੀ ਕਿਵੇਂ ਜਿਹੜਾ ਜੀ ਉਹ ਹੋ ਸਕਦੇ ਆ। ਸੋ ਇਹਦੇ ਤੇ ਕੁਐਸਚਨ ਮਾਰਕ ਜਿਹੜੇ ਜੀ ਉਹ ਲੱਗ ਰਹੇ ਆ। ਇੱਕੋ ਸਮੇਂ ਛਾਪੇ ਮਾਰ ਕੇ ਤੇਲਗੂ ਕਵੀ ਵਰਵਰਾ ਰਾਓ ਨੂੰ ਹੈਦਰਾਬਾਦ ਤੋਂ, ਸਮਾਜਿਕ ਤੌਰ ਦੇ ਉੱਤੇ ਵਿਚਰਦੇ ਵਰਨੋਨ ਗੋਜ਼ਾਲਵੇਜ਼ ਤੇ ਅਰੁਣ ਫਰੇਰਾ ਨੂੰ ਮੁੰਬਈ ਤੋਂ
ਟ੍ਰੇਡ ਯੂਨੀਅਨ ਦੇ ਜਿਹੜਾ ਜੀ ਇੱਕ ਵਿਅਕਤੀ ਸੁਧਾ ਭਾਰਦਵਾਜ ਨੂੰ ਫਰੀਦਾਬਾਦ ਤੇ ਨਾਗਰਿਕ ਅਧਿਕਾਰਾਂ ਦੇ ਕਾਰਕੁਨ ਗੌਤਮ ਨਵਲਖਾ ਨੂੰ ਨਵੀਂ ਦਿੱਲੀ ਤੋਂ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ। 31 ਦਸੰਬਰ ਨੂੰ ਪੁਣੇ ਦੇ ਵਿੱਚ ਐਲਗਲ ਪ੍ਰੀਸ਼ਦ ਨਾਮੀ ਜਥੇਬੰਦੀ ਦੇ ਵੱਲੋਂ ਕਰਾਏ ਗਏ ਕੋਰੇਗਾਓ ਭੀਮਾ ਪਿੰਡ ਦੇ ਵਿੱਚ ਸਮਾਗਮ ਦੇ ਦੌਰਾਨ ਹਿੰਸਾ ਦੇ ਮਾਮਲੇ ਦੇ ਵਿੱਚ ਇਹ ਛਾਪੇਮਾਰੀ ਜਿਹੜੀ ਜੀ ਉਹ ਕੀਤੀ ਗਈ ਸੀਗੀ। ਪੁਲਿਸ ਕਹਿੰਦੀ ਹੈ ਕਿ ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਪ੍ਰਧਾਨ ਮੰਤਰੀ ਤੇ ਕੁਝ ਹੋਰ ਹਸਤੀਆਂ ਨੂੰ ਮਾਰਨ ਦੀ ਯੋਜਨਾ ਬਾਰੇ ਪ੍ਰਾਪਤ ਹੋਈਆਂ 2 ਚਿੱਠੀਆਂ ਇਸ ਕਾਰਵਾਈ ਦਾ ਕਾਰਨ ਜਿਹੜਾ ਜੀ ਉਹ ਬਣੀਆਂ ਨੇ। ਤੁਹਾਨੂੰ ਯਾਦ ਹੈ ਨਾ, ਕੁਝ ਸਮਾਂ ਪਹਿਲਾਂ ਇਹ ਉਭਾਰਿਆ ਗਿਆ ਸੀਗਾ ਕਿ ਪ੍ਰਧਾਨ ਮੰਤਰੀ ਹੋਰਾਂ ਨੂੰ ਮਾਰਨ ਦੀ ਯੋਜਨਾ ਜਿਹੜੀ ਜੀ ਉਹ ਬੇਨਕਾਬ ਹੋਈ ਹੈ। ਇਹ ਯੋਜਨਾ ਕਿਹਨੇ ਬਣਾਈ, ਚਿੱਠੀਆਂ ਕਿਹਨੇ ਲਿਖੀਆਂ, ਇਹ ਬਹੁਤ ਵੱਡਾ ਸਵਾਲ ਹੈ। ਉਹਨਾਂ ਚਿੱਠੀਆਂ ਦੇ ਉੱਤੇ ਆਧਾਰਿਤ ਇਹ ਲੋਕਾਂ ਨੂੰ ਚੁੱਕ ਲਿਆ ਗਿਆ ਜੀ। ਮਾਓਵਾਦੀਆਂ ਦੇ ਨਾਲ ਸੰਬੰਧ ਰੱਖਣ ਵਾਲੇ ਛਾਪੇ ਮਾਰੇ ਗਏ ਔਰ ਇਹ ਕਿਹਾ ਗਿਆ ਕਿ ਚਿੱਠੀਆਂ ਦੇ ਨਾਲ ਇਹਨਾਂ ਦੇ ਨਾਮ ਸਿੱਧੇ ਜਾਂ ਅਸਿੱਧੇ ਤਰੀਕੇ ਦੇ ਨਾਲ ਜਿਹੜੇ ਆ ਜੀ ਉਹ ਜੁੜੇ ਹੋਏ ਆ। ਜੂਨ ਮਹੀਨੇ ਦੇ ਦੌਰਾਨ ਦਲਿਤ ਕਾਰਕੁਨ ਸੁਧੀਰ ਧਾਵਲੇ ਨੂੰ ਮੁੰਬਈ 'ਚ ਉਹਦੇ ਘਰੋਂ, ਜਦੋਂ ਕਿ ਵਕੀਲ ਸੁਰਿੰਦਰ ਗਾਡਲਿੰਗ ਨੂੰ ਤੇ ਮਹੇਸ਼ ਰਾਉਤ ਤੇ ਸ਼ੋਮਾ ਸੇਨ ਨੂੰ ਨਾਗਪੁਰੋਂ ਤੇ ਰੋਨਾ ਵਿਲਸਨ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀਗਾ। ਦਿੱਲੀ ਹਾਈ ਕੋਰਟ ਨੇ ਕਿਹਾ ਕਿ ਨਾਗਰਿਕ ਹੱਕਾਂ ਦੇ ਕਾਰਕੁਨ ਗੌਤਮ ਨਵਲਖਾ, ਜਿਹਨੂੰ ਮਹਾਰਾਸ਼ਟਰ ਪੁਲਿਸ ਦੇ ਵੱਲੋਂ ਮਾਓਵਾਦੀਆਂ ਨਾਲ ਸੰਬੰਧਾਂ ਦੇ ਦੋਸ਼ ਦੇ ਹੇਠ ਗ੍ਰਿਫਤਾਰ ਕੀਤਾ ਗਿਆ, ਨੂੰ ਕੌਮੀ ਰਾਜਧਾਨੀ ਤੋਂ ਬਾਹਰ ਨਹੀਂ ਲਿਜਾਇਆ ਜਾਣਾ ਚਾਹੀਦਾ। ਹਾਈ ਕੋਰਟ ਨੇ ਕਿਹਾ ਕਿ ਨਵਲਖਾ ਨੂੰ ਪੁਲਿਸ ਪਹਿਰੇ ਤਹਿਤ ਉਹਦੇ ਘਰ ਦੇ ਵਿੱਚ ਰੱਖਿਆ ਜਾਵੇ ਤੇ ਉਹਨੂੰ ਸਿਰਫ ਆਪਣੇ ਵਕੀਲਾਂ ਨਾਲ ਮਿਲਣ ਦੀ ਆਗਿਆ ਜਿਹੜੀ ਦੀ ਉਹ ਹੋਵੇ। ਇਹ ਕਿਹਾ ਜਾ ਰਿਹਾ ਕਿ ਜਿਹੜੇ ਪੁਰਸਕਾਰ ਜੇਤੂ ਲੇਖਕ ਅਰੁੰਧਤੀ ਰਾਏ ਆ, ਉਹਨੇ ਇਹ ਕਿਹਾ ਕਿ ਗ੍ਰਿਫਤਾਰੀਆਂ ਇਸ ਗੱਲ ਦਾ ਸੰਕੇਤ ਹੈ ਕਿ ਸਰਕਾਰ ਨੂੰ ਆਪਣਾ ਫਤਵਾ ਖੁੱਸਣ ਦਾ ਡਰ ਹੈ ਤੇ ਸਰਕਾਰ ਘਬਰਾਈ ਹੋਈ ਆ। ਵਕੀਲਾਂ, ਕਵੀਆਂ, ਲੇਖਕਾਂ, ਦਲਿਤ ਹੱਕਾਂ ਦੇ ਜਿਹੜੇ ਕਾਰਕੁਨ ਤੇ ਬੁੱਧੀਜੀਵੀ ਨੇ, ਉਹਨਾਂ ਨੂੰ ਬੇਸਿਰ ਪੈਰ ਦੇ ਦੋਸ਼ਾਂ ਦੇ ਹੇਠ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਜਾ ਰਿਹਾ। ਪ੍ਰਸਿੱਧ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਇਹ ਕਿਹਾ ਜੀ ਕਿ ਸਰਕਾਰ ਦਾ ਫਾਸ਼ੀਵਾਦੀ ਚਿਹਰਾ ਜਿਹੜਾ ਉਹ ਪੂਰੇ ਤਰੀਕੇ ਦੇ ਨਾਲ ਨੰਗਾ ਹੋ ਗਿਆ ਕਿ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ, ਬੋਲਣ ਵਾਲੇ ਲੋਕ ਜਿਹੜੇ ਆ, ਉਹਨਾਂ ਨੂੰ ਮਾਓਵਾਦੀਆਂ ਦੇ ਨਾਲ ਸੰਬੰਧ ਰੱਖਣ ਦੇ ਦੋਸ਼ ਤੇ ਗ੍ਰਿਫਤਾਰ ਕੀਤਾ ਜਾ ਰਿਹਾ, ਜਿਹੜੀ ਕਿ ਸਰਾਸਰ ਧੱਕਾ ਹੈ ਜੀ ਸਰਕਾਰ ਦਾ ਪੁਲਿਸ ਨੂੰ। ਹਾਂਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਨਸ਼ੇੜੀ ਪੁੱਤ ਦੀ। ਉਸਨੇ 90 ਸਾਲਾ ਪਿਓ ਦੀ ਜਾਨ ਲਈ। ਜੀ ਇਹ ਨਸ਼ਿਆਂ ਦੇ ਜਿਹੜੇ ਪ੍ਰਭਾਵ ਨੇ, ਇਹਦੀਆਂ ਅਕਸਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਜੀ ਉਹ ਸਾਹਮਣੇ ਆਉਂਦੀਆਂ ਨੇ। ਉਹਦੇ ਵਿੱਚੋਂ ਹੀ ਇੱਕ ਜਿਹੜੀ ਇਹ ਵੀ ਹੈ ਕਿ ਇੱਕ ਨਸ਼ੇੜੀ ਪੁੱਤ ਨੇ ਆਪਣੇ ਪਿਓ ਨੂੰ ਜਿਹੜਾ ਜੀ ਉਹ ਮਾਰ ਦਿੱਤਾ। ਮਾਰਦਾ ਕਿਉਂ ਆ ਨਸ਼ੇੜੀ, ਇਹ ਤਾਂ ਦੱਸਣ ਦੀ ਜਿਹੜੀ ਉਹ ਜ਼ਰੂਰਤ ਨਹੀਂ। ਇਹ ਨਿਹਾਲ ਸਿੰਘ ਵਾਲਾ ਸਬ ਡਿਵੀਜ਼ਨ ਦੇ ਵਿੱਚ ਪੈਂਦਾ ਪਿੰਡ ਭੋਲੀਆ ਖੁਰਦ। ਉੱਥੇ ਨਸ਼ੇ ਦਾ ਇੱਕ ਆਦੀ ਬੰਦਾ ਜਿਹੜਾ ਸੀਗਾ ਜੀ, ਉਹਨੇ ਆਪਣੇ 90 ਸਾਲਾ ਪਿਓ ਦੀ ਕੁੱਟਮਾਰ ਕੀਤੀ ਔਰ ਉਸ ਤੋਂ ਬਾਅਦ ਸਾਹ ਘੁੱਟ ਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜੀ। ਇੱਕ ਜਿਹੜਾ ਗੀਤ ਸੀਗਾ ਜੀ, ਉਹਦੀਆਂ ਸਤਰਾਂ ਬੜੀਆਂ ਸਹੀ ਨੇ ਕਿ ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ। ਉਹ ਗੱਲ ਸੀ ਜੀ। ਇਹਦੀ ਜਿਹੜੀ ਮੁਲਜ਼ਮ ਹੈ ਜੀ, ਉਹਦੀ ਕੁੜੀ ਜਿਹਨੇ ਆਪਣੇ ਪਿਓ ਨੂੰ ਮਾਰਿਆ, ਉਹਦੀ ਕੁੜੀ ਜਿਹੜੀ ਹੈ ਜੀ, ਉਹਦੀ ਸ਼ਿਕਾਇਤ ਦੇ ਉੱਤੇ ਇਹ ਕੇਸ ਦਰਜ ਕੀਤਾ ਗਿਆ। ਮੋਗੇ ਦੇ ਜਿਹੜੇ ਐਸਐਸਪੀ ਆ, ਉਹ ਇਹ ਕਹਿੰਦੇ ਆ ਕਿ ਸੇਵਕ ਸਿੰਘ ਜਿਹੜਾ ਸੀਗਾ, ਇਹ ਘੋਲੀਆ ਖੁਰਦ ਦੇ ਖਿਲਾਫ ਉਹਦੇ ਆਪਣੇ ਪਿਓ ਕਿਰਪਾਲ ਸਿੰਘ ਦੀ ਹੱਤਿਆ ਦੇ ਦੋਸ਼ ਦੇ ਹੇਠ ਜਿਹੜਾ ਜੀ ਇਹ ਮਾਮਲਾ ਦਰਜ ਕੀਤਾ ਗਿਆ। ਬਲਜੀਤ ਕੌਰ ਦੀ ਸ਼ਿਕਾਇਤ ਤੇ ਜਿਹੜੀ 19 ਸਾਲਾਂ ਦੀ ਆ, ਉਹਨੇ ਆਪਣੇ ਪਿਓ ਨੂੰ, ਆਪਣੇ ਦਾਦੇ ਨੂੰ ਮਾਰਦਿਆਂ ਜਿਹੜਾ ਸੀਗਾ ਜੀ ਉਹ ਵੇਖ ਲਿਆ, ਜਿਹਦੇ ਕਰਕੇ ਉਹਨੇ ਜਿਹੜੀ ਸੀ ਇਹ ਸ਼ਿਕਾਇਤ ਕੀਤੀ। ਅਜੇ ਤੱਕ ਇਹ ਗ੍ਰਿਫਤਾਰ ਨਹੀਂ ਹੋਇਆ। ਇਹ ਦੱਸਿਆ ਗਿਆ ਕਿ 4 ਭੈਣਾਂ ਨੇ ਜੀ ਉਹਦੀਆਂ ਦੇ ਬਲਜੀਤ ਕੌਰ ਜਿਹੜੀ ਹੈ ਜੀ, ਉਹ 4 ਭੈਣਾਂ ਨੇ। 1 ਸਾਲ ਪਹਿਲਾਂ ਉਹਦਾ ਜਿਹੜਾ ਜੀ ਰਾਜਸਥਾਨ ਦੇ ਵਿੱਚ ਵਿਆਹ ਹੋਇਆ ਸੀਗਾ। ਉਹਦਾ ਚਾਚਾ ਤੇ ਮਾਂ ਜਿਹੜੇ ਆ ਜੀ ਉਹ ਮਲੇਸ਼ੀਆ ਦੇ ਵਿੱਚ ਰਹਿੰਦੇ ਆ। ਉਹਨੇ ਕਿਹਾ ਕਿ ਉਹਦਾ ਪਿਓ, ਜਿਹਨੇ ਇਹ ਆਪਣਾ ਪਿਓ ਮਾਰਿਆ ਗਾ ਜਿਹੜਾ ਜੀ ਸੇਵਕ ਸਿੰਘ, ਉਹ ਨਸ਼ੇ ਦਾ ਆਦੀ ਹੈ। ਦਾਦਾ ਉਹਦਾ ਕਿਰਪਾਲ ਸਿੰਘ ਬਿਰਧ ਹੋਣ ਕਰਕੇ ਜਿਹੜਾ ਬਿਮਾਰ ਰਹਿੰਦਾ ਸੀਗਾ, ਤੇ ਉਹ ਆਪਣੇ ਦਾਦੇ ਦੀ ਸੇਵਾ ਸੰਭਾਲ ਦੇ ਵਾਸਤੇ 10 ਮਹੀਨਿਆਂ ਤੋਂ ਪੇਕੇ ਪਿੰਡ ਘੋਲੀਆ ਜਿਹੜੇ ਜੀ ਉਹ ਆਈ ਹੋਈ ਸੀ ਕਿ ਉਹ ਦਾਦੇ ਦੀ ਉੱਥੇ ਰਹਿ ਕੇ ਸੇਵਾ ਕਰਦੀ ਸੀ। ਸੇਵਕ ਸਿੰਘ ਜਿਹੜਾ ਸੀਗਾ ਜੀ, ਉਹਨੇ ਆਪਣੇ ਪਿਓ ਤੋਂ ਪੈਸੇ ਮੰਗਦਾ ਸੀਗਾ। ਪੈਸੇ ਨਾ ਦੇਣ ਤੇ ਉਹਦੀ ਕੁੱਟਮਾਰ ਜਿਹੜੀ ਜੀ ਉਹ ਕਰਦਾ ਸੀਗਾ। ਉਹ ਨਸ਼ਿਆਂ ਦੇ ਵਾਸਤੇ ਮਕਾਨ ਵੇਚਣ ਲਈ ਮਜਬੂਰ ਜਿਹੜਾ ਜੀ ਉਹ ਕਰ ਰਿਹਾ ਸੀਗਾ। ਕਿਰਪਾਲ ਸਿੰਘ ਦੇ ਵੱਲੋਂ ਜਦੋਂ ਨਸ਼ੇ ਦੇ ਵਾਸਤੇ ਪੈਸੇ ਨਾ ਦਿੱਤੇ ਗਏ, ਮਕਾਨ ਜਿਹੜਾ ਸੀ ਉਹ ਵੇਚਣ ਤੋਂ ਨਾ ਕੀਤੀ ਗਈ, ਤਾਂ ਉਹ ਆਪਣੇ ਪਿਓ ਦੀ ਛਾਤੀ ਦੇ ਉੱਤੇ ਬਹਿ ਗਿਆ। ਮੂੰਹ ਦੇ ਉੱਤੇ ਜਿਹੜੇ ਸੀ ਉਹ ਮੁੱਕੇ ਮਾਰੇ ਤੇ ਫਿਰ ਉਹਨੇ ਮੂੰਹ ਤੇ ਨੱਕ ਦੇ ਉੱਤੇ ਹੱਥ ਰੱਖ ਕੇ ਸਾਹ ਘੁੱਟ ਦਿੱਤਾ, ਜਿਹਦੇ ਕਰਕੇ 90 ਸਾਲਾ ਕਿਰਪਾਲ ਸਿੰਘ ਦੀ ਮੌਤ ਜਿਹੜੀ ਸੀ ਉਹ ਹੋ ਗਈ। ਇਹ ਇੱਕ ਬਹੁਤ ਦੁਖਦਾਈ ਪਹਿਲੂ ਜਿਹੜਾ ਜੀ ਉਹ ਪੰਜਾਬ ਦਾ ਨਸ਼ਿਆਂ ਤੇ ਉਸ ਤੋਂ ਬਾਅਦ ਉਹਦੇ ਪੈਣ ਵਾਲੇ ਪ੍ਰਭਾਵਾਂ ਦੇ ਵਿੱਚ। ਦੇਖੋ ਜੀ, ਬਹੁਤ ਕੁਛ ਇਸ ਤਰ੍ਹਾਂ ਦਾ ਹੋਣ ਵਾਲਾ ਹੈ
ਤੇ ਅੱਗੇ 4 ਜੀਆਂ ਦੇ ਕਾਤਲ ਨੂੰ ਦੂਜੀ ਵਾਰੀ ਫਾਂਸੀ। ਦੇਖੋ ਜੀ, ਇਸ ਬੰਦੇ ਨੇ ਤਾਂਤਰਿਕਾਂ ਦੇ ਜਿਹੜਾ ਜੀ ਉਹ ਪਿੱਛੇ ਲੱਗ ਕੇ ਤੇ ਜ਼ਮੀਨ ਜਾਇਦਾਦ ਸੀ ਜਿਹੜੀ ਉਹ ਹੜੱਪ ਕਰਨ ਦੇ ਵਾਸਤੇ ਸਾਰਾ ਕੁਛ ਰਚਿਆ ਜੀ। ਤਾਂਤਰਿਕਾਂ ਨੇ ਵੀ ਕਹਿ ਦਿੱਤਾ ਵੀ ਆਹ ਬੰਦੇ ਜੇ ਤੂੰ ਮਾਰ ਦੇਵੇਂ ਤੇ ਜ਼ਮੀਨ ਜਾਇਦਾਦ ਤੇਰੀ ਹੋ ਜੂਗੀ। ਇਹ ਖੁਸ਼ਵਿੰਦਰ ਸਿੰਘ ਆ ਜੀ, ਜਿਹਨੇ ਤਰੀਕਾ ਇੱਕੋ ਅਪਣਾਇਆ ਇਸ ਸਭ ਕਾਸੇ ਦੇ ਵਾਸਤੇ। ਉਹਨੇ ਕੀ ਕੀਤਾ ਜੀ, ਪਹਿਲਾਂ ਇੱਕ ਜਿਹੜਾ ਪਰਿਵਾਰ ਸੀ ਉਹ ਖਤਮ ਕੀਤਾ। ਉਹਨੂੰ ਕਹਿੰਦਾ ਕਿ ਤਾਂਤਰਿਕ ਨੇ ਆਹ ਕੁਛ ਜਿਹੜਾ ਜੀ ਕਰਨ ਨੂੰ ਕਿਹਾ ਤੇ ਆਪਾਂ ਜਿਹੜੇ ਮਾਂ ਵਗੈਰਾ ਸੁੱਟਦੇ ਆ ਪਾਣੀ ਦੇ ਵਿੱਚ ਉੱਥੇ ਸੁੱਟ ਕੇ ਆਉਣੇ ਆ। ਤੇ ਉੱਥੇ ਜਿਹੜਾ ਜੀ ਇਹ ਸੁੱਟਣ ਦੇ ਵਾਸਤੇ ਗਿਆ ਤੇ ਕੱਲੇ ਜੀ ਨੂੰ ਜਿਹੜਾ ਸੀਗਾ ਜੀ ਇਹ ਪਾਣੀ ਦੇ ਵਿੱਚ ਸੁੱਟੀ ਗਿਆ। 14 ਸਾਲ ਪਹਿਲਾਂ 2004 ਦੇ ਵਿੱਚ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਦੇ ਪਿੰਡ ਨਗਾਵਾਂ ਦਾ ਵਸਨੀਕ ਕੁਲਵੰਤ ਸਿੰਘ, ਉਹਦੀ ਘਰ ਵਾਲੀ ਹਰਜੀਤ ਕੌਰ, ਉਹਦੀ ਬੇਟੀ ਰਮਨਦੀਪ ਕੌਰ, ਬੇਟਾ ਅਮਰਿੰਦਰ ਸਿੰਘ, ਉਹਨੂੰ ਨਹਿਰ 'ਚ ਧੱਕਾ ਦੇ ਦਿੱਤਾ, ਜਿਹਦੇ ਕਰਕੇ ਪੂਰੇ ਟੱਬਰ ਦੀ ਮੌਤ ਹੋ ਗਈ। ਇਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਪੁਲਿਸ ਦੇ ਵੱਲੋਂ ਗੁੰਮਸ਼ੁਦਗੀ ਦਾ ਕੇਸ ਦਰਜ ਕਰਕੇ ਖਾਨਾ ਪੂਰਤੀ ਕਰ ਦਿੱਤੀ ਗਈ। ਇਸ ਤੋਂ ਬਾਅਦ ਕੁਲਵੰਤ ਸਿੰਘ ਦੇ ਭਰਾ ਕੁਲਤਾਰ ਸਿੰਘ ਨੇ ਇਨਸਾਫ ਦੀ ਪ੍ਰਾਪਤੀ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ। ਹਾਈ ਕੋਰਟ ਨੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਜਾਂਚ CBI ਨੂੰ ਦਿੱਤੀ। CBI ਦੀ ਵਿਸ਼ੇਸ਼ ਟੀਮ ਅਜੇ ਜਾਂਚ ਕਰ ਰਹੀ ਸੀ ਕਿ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਖੁਸ਼ਵਿੰਦਰ ਸਿੰਘ ਨੂੰ ਲੁਧਿਆਣੇ ਦੇ ਇੱਕ ਪਰਿਵਾਰ ਗੁਰਸੇਵਕ ਸਿੰਘ, ਉਹਦੀ ਘਰਵਾਲੀ ਪਰਮਜੀਤ ਕੌਰ, ਉਹਦਾ ਮੁੰਡਾ ਗੁਰਿੰਦਰ ਸਿੰਘ, ਜਵਾਈ ਰੁਪਿੰਦਰ ਸਿੰਘ, ਦੋਹਤਾ ਜਸਕੀਰਤ ਸਿੰਘ, ਦੋਹਤੀ ਪ੍ਰਭ ਸਿਮਰਨ ਕੌਰ ਨੂੰ ਨਹਿਰ ਦੇ ਵਿੱਚ ਸੁੱਟ ਕੇ ਹੱਤਿਆ ਕਰਨ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕਰ ਲਿਆ। ਜਿਹੜੀ ਗੁਰਸੇਵਕ ਸਿੰਘ ਦੀ ਧੀ ਜੈਸਮੀਨ ਕੌਰ ਸੀ ਜੀ, ਉਹ ਬਚ ਗਈ। ਬਸ ਉੱਥੋਂ ਜਿਹੜਾ ਜੀ ਸਾਰਾ ਰਾਜ ਖੁੱਲਿਆ ਕਿ ਇਹਨੇ ਕਿਵੇਂ ਦੋ ਪਰਿਵਾਰ ਜਿਹੜੇ ਸੀ ਤਾਂਤਰਿਕ ਦੇ ਕਹੇ ਦੇ ਉੱਤੇ ਮੈਂਬਰਾਂ ਨੂੰ ਮਾਰਨ ਵਾਲੇ ਮਾਮਲੇ ਦੇ ਵਿੱਚ ਇਹਨੂੰ ਪਹਿਲਾਂ ਫਾਂਸੀ ਹੋਈ, 4 ਮੈਂਬਰਾਂ ਨੂੰ ਮਾਰਨ ਵਾਲੇ ਕੇਸ ਦੇ ਵਿੱਚ ਹੁਣ ਇਹਨੂੰ ਫਾਂਸੀ ਜਿਹੜੀ ਹੋਰ ਹੋਈ। ਇਹ ਦੂਹਰੀ ਫਾਂਸੀ ਜਿਹੜੀ ਹੈ ਜੀ ਉਹਨੂੰ ਅਦਾਲਤ ਨੇ ਸੁਣਾਈ ਹੈ। CBI ਨੇ ਇਹ ਸਾਰੇ ਕੇਸ ਦੀ ਜਾਂਚ ਕੀਤੀ। ਹਾਂਜੀ, ਅਕਾਲੀ ਦਲ ਦਾ ਬਾਈਕਾਟ ਅਕਾਲੀਆਂ ਨੂੰ ਮਹਿੰਗਾ ਪਿਆ। ਬਿਲਕੁਲ ਜੀ, ਐਕਚੁਅਲੀ ਇਹ ਕਿਹਾ ਜਾਂਦਾ ਜੀ ਕਿ ਜਿਵੇਂ ਜਿਹੜੀ ਕੁਝ ਗਲਤੀਆਂ ਜਿਹੜੀਆਂ ਹੁੰਦੀਆਂ ਨੇ ਉਹ ਇਤਿਹਾਸਕ ਗਲਤੀਆਂ ਹੋ ਨਿਬੜਦੀਆਂ ਨੇ। ਇਸੇ ਤਰੀਕੇ ਦੇ ਨਾਲ ਅਕਸਰ ਵਿਰੋਧੀਆਂ ਨੂੰ ਜਿਹੜਾ ਵੀ ਆਪਣੇ ਤਰੀਕੇ ਦੇ ਨਾਲ ਹਮੇਸ਼ਾ ਜਿਹੜਾ ਕਿਸੇ ਨਾ ਕਿਸੇ ਮਾਮਲੇ ਵਿੱਚ ਉਲਝਾ ਲੈਣ ਵਾਲੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਵਿਧਾਨ ਸਭਾ ਦਾ ਜਿਹੜਾ ਬਾਈਕਾਟ ਸੀਗਾ ਜੀ ਉਹ ਬਹੁਤ ਮਹਿੰਗਾ ਜਿਹੜਾ ਜੀ ਉਹ ਪਿਆ ਔਰ ਪੈ ਸਕਦਾ ਹੈ। ਸ਼ੁਰੂਆਤੀ ਦੌਰ ਦੇ ਵਿੱਚ ਹੈਰਾਨਗੀ ਵਾਲੀ ਗੱਲ ਸੀ ਕਿ ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਇੱਕ ਤਾਂ ਬਹਿਸ ਦੀ ਸ਼ੁਰੂਆਤ ਅਸੀਂ ਕਰਾਂਗੇ, ਦੂਜਾ ਉਹ ਕਹਿੰਦੇ ਕਿ ਸਾਨੂੰ 14 ਮਿੰਟ ਤੇ ਸੱਤਾਧਾਰੀ ਧਿਰ ਨੂੰ 1 ਘੰਟਾ ਤੇ 20 ਮਿੰਟ ਕਿਉਂ, ਕਿਉਂਕਿ ਪਹਿਲਾਂ 2 ਘੰਟੇ ਦੀ ਇਹ ਬਹਿਸ ਸੀ। ਤੇ ਜਿਹੜਾ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਵਿਧਾਨ ਸਭਾ ਜਿਹੜੀ ਹੈ ਜੀ ਉਹ ਨਿਯਮਾਂ ਦੇ ਮੁਤਾਬਕ ਚੱਲਦੀ ਆ। ਨਿਯਮਾਂ ਦੇ ਮੁਤਾਬਕ ਅਕਾਲੀ ਦਲ ਨਾ ਤਾਂ ਸੱਤਾਧਾਰੀ ਆ ਨਾ ਵਿਰੋਧੀ ਧਿਰ ਹੈ, ਤੇ ਜਿੰਨੇ ਉਹਦੇ ਮੈਂਬਰ ਆ ਉਹਦੇ ਹਿਸਾਬ ਦੇ ਨਾਲ ਹੀ ਟਾਈਮ ਜਿਹੜਾ ਜੀ ਉਹ ਦਿੱਤਾ ਜਾਣਾ। ਉਹ ਕਹਿੰਦੇ ਨਹੀਂ ਸਾਨੂੰ ਤਾਂ ਜਿੰਨਾ ਸੱਤਾਧਾਰੀ ਧਿਰ ਦੇ ਕੋਲੇ ਸਮਾਂ ਓਨਾ ਹੀ ਸਮਾਂ ਸਾਨੂੰ ਦਿੱਤਾ ਜਾਵੇ। ਜਿਹੜੇ ਵਿਧਾਨ ਸਭਾ ਦੇ ਸਪੀਕਰ ਸੀ ਉਹਨਾਂ ਨੇ ਇਹ ਗੱਲ ਕਹੀ ਕਿ ਸਭ ਨੂੰ ਟਾਈਮ ਜਿਹੜਾ ਦੇਵਾਂਗੇ। ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਆਪਣੀ ਲਿਸਟ ਸੌਂਪ ਦਿਓ ਕਿਹਨੇ ਬੋਲਣਾ, ਅਸੀਂ ਉਸ ਹਿਸਾਬ ਨਾਲ ਟਾਈਮ ਵੰਡ ਦਿੰਦੇ ਹਾਂ। ਉਹਨਾਂ ਨੇ ਇਹ ਵੀ ਕਿਹਾ ਕਿ ਬਹਿਸ ਲੰਬੀ ਚੱਲੂਗੀ, ਜਾਰੀ ਰਹੂਗੀ, ਜਦੋਂ ਤੱਕ ਬਹਿਸ ਮੁਕੰਮਲ ਨਹੀਂ ਹੁੰਦੀ ਤਾਂ ਟਾਈਮ ਵੀ ਵਧੂਗਾ। ਉਹ ਕਹਿੰਦੇ ਨਹੀਂ, ਉਹ ਕਿਉਂਕਿ ਗੱਲ ਇਹ ਸੀ ਸੁਣਨਾ ਨਹੀਂ ਚਾਹੁੰਦੇ ਸੀਗੇ, ਸਾਹਮਣੇ ਜਿਹੜਾ ਸੁਣਦੇ ਤੇ ਔਖਾ ਹੋ ਜਾਣਾ ਸੀਗਾ ਜਿਹੜਾ ਜੀ ਉਹ ਸੁਣਨਾ। ਪਰ ਜੇ ਵਿਧਾਨ ਸਭਾ 'ਚ ਬੈਠੇ ਰਹਿੰਦੇ ਤੇ ਕਮ ਸੇ ਕਮ ਰੌਲਾ ਰੂਲਾ ਜਿਹੜਾ ਜੀ ਉਹ ਪਾਉਂਦੇ ਰਹਿੰਦੇ, ਕੁਛ ਨਾ ਕੁਛ ਤਾਂ ਉਹਦਾ ਅਸਰ ਹੁੰਦਾ। ਸ਼ਾਇਦ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਨੂੰ ਇੰਨਾ ਖੁੱਲ੍ਹ ਕੇ ਬੋਲਣ ਦਾ ਮੌਕਾ ਨਾ ਮਿਲਦਾ ਜੇ ਉਹ ਬੈਠੇ ਰਹਿੰਦੇ। ਪਰ ਇੱਕ ਇਤਿਹਾਸਕ ਬੱਜਰ ਗਲਤੀ ਜਿਹੜੀ ਜੀ ਉਹ ਅਕਾਲੀ ਦਲ ਜਿਹੜਾ ਸੀ ਉਹ ਕਰ ਗਿਆ ਔਰ ਇਹ ਉਹਨੂੰ ਬਹੁਤ ਲੰਮੇ ਸਮੇਂ ਦੇ ਵਾਸਤੇ ਸਿਆਸੀ ਪਿੜ ਦੇ ਵਿੱਚ ਜਿਹੜੀ ਆ ਜੀ ਉਹ ਭੁਗਤਣੀ ਪੈਂਦੀ ਆ। ਪਰ ਸਿਆਣੇ ਕਹਿੰਦੇ ਆ ਕਿ ਜਦੋਂ ਮਾੜੇ ਦਿਨ ਆਉਂਦੇ ਆ ਫਿਰ ਊਠ ਤੇ ਬੈਠੇ ਨੂੰ ਕੁੱਤਾ ਵੱਢ ਜਾਂਦਾ। ਬਿਲਕੁਲ ਜੀ, ਬਿਲਕੁਲ, ਕੁੱਤਾ ਵੱਢ ਹੀ ਗਿਆ। ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।